ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਦਿਨੋਂ ਦਿਨ ਭਖਦਾ ਜਾ ਰਿਹਾ ਹੈ। ਪੰਜਾਬ ਭਰ ਵਿੱਚ ਪੰਚਾਇਤੀ ਚੋਣਾਂ ਦੀ VOTING ਤੋਂ ਪਹਿਲਾਂ ਹੀ ਕਈ ਹਿੰਸਕ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਬੀਤੇ ਦਿਨ ਕਈ ਪੰਚ ਸਰਪੰਚਾਂ ਦੀ ਨਾਮਜ਼ਦਗੀ ਵੀ ਰੱਦ ਹੋਈ ਹੈ, ਜਿਸ ਦੇ ਚੱਲਦਿਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ BJP ਵੱਲੋਂ ਰੋਸ ਜ਼ਾਹਰ ਵੀ ਕੀਤਾ ਗਿਆ। ਉੱਥੇ ਹੀ ਦੂਜੇ ਪਾਸੇ ਪੰਚਾਇਤੀ ਚੋਣਾਂ ਨੂੰ ਲੈ ਕੇ ਹੋ ਰਹੀ ਧੱਕੇਸ਼ਾਹੀ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਖੋਲ੍ਹ ਦਿੱਤਾ ਹੈ। ਪੰਚਾਇਤੀ ਚੋਣਾਂ ਵਿੱਚ ਵਿਰੋਧੀ ਧਿਰਾਂ ਦੇ ਕਾਗਜ਼ ਰੱਦ ਹੋਣ ਮਗਰੋਂ ਅਕਾਲੀ ਦਲ ਐਕਸ਼ਨ ਵਿੱਚ ਹੈ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਵਿਖੇ ਲੋਕਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਫਾਈਲਾਂ ਸਮੇਤ ਸਰਪੰਚੀ ਦੇ ਉਮੀਦਵਾਰ ਚੰਡੀਗੜ੍ਹ ਵਿਖੇ ਪਹੁੰਚੇ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੀ ਲੀਗਲ ਟੀਮ ਵੱਲੋਂ ਪੀੜਤ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਪਹਿਲੀ ਤਾਂ ਗੱਲ ਹੈ, ਅੰਧੇਰ ਗਰਦੀ ਏਡੇ ਵੱਡੇ ਪੱਧਰ ਦੇ ਉੱਤੇ ਹੋਈ ਹੈ ਕਿ ਉਹਨੂੰ ਅੱਖਰਾਂ ਦੇ ਵਿੱਚ ਬਿਆਨ ਕਰਨਾ ਜਿਹੜਾ ਸਾਡੇ ਵਾਸਤੇ ਉਹ ਬਹੁਤ ਮੁਸ਼ਕਲ ਹੈ, ਕਿਉਂਕਿ ਜਿਸ ਲੈਵਲ ਦੇ ਉੱਤੇ ਪੰਜਾਬ ਦੇ ਵਿੱਚ ਨਾਮਜ਼ਦਗੀ ਪੱਤਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਰੱਦ ਕੀਤੇ ਆ, ਉਹ ਬਹੁਤ ਹੀ ਹੈਰਾਨ ਕਰਨ ਵਾਲੇ ਅੰਕੜੇ ਆ। ਹਾਲੇ ਅਫੀਸ਼ੀਅਲ ਕੋਈ ਡਾਟਾ ਸਾਨੂੰ ਮਿਲਿਆ ਨਹੀਂ ਹੈ, ਪਰ ਅਸੀਂ ਆਪਣੇ ਪੱਧਰ ਦੇ ਉੱਤੇ ਜਦੋਂ ਸਾਨੂੰ ਫੀਲਡ ਦੇ ਉੱਤੋਂ ਰਿਪੋਰਟਾਂ ਆ ਰਹੀਆਂ, ਆ ਸ਼ਰਮਾ ਸਾਹਿਬ ਦਾ ਹਲਕਾ ਚੰਡੀਗੜ੍ਹ ਦੇ ਸਭ ਤੋਂ ਨੇੜੇ ਆ ਤੇ ਇਹਨਾਂ ਦੇ ਹਲਕੇ ਦੇ ਵਿੱਚ 91 ਸਰਪੰਚਾਂ ਦੇ ਤੇ 204 ਪੰਚਾਇਤ ਮੈਂਬਰਾਂ ਦੇ ਜਿਹੜੇ ਆ ਉਹ ਆ ਜਿਹੜਾ ਚੰਡੀਗੜ੍ਹ ਦੇ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਸਭ ਤੋਂ ਨੇੜੇ ਦਾ ਹਲਕਾ ਉਹਦੇ ਵਿੱਚ ਹੀ ਇੰਨੇ ਵੱਡੀ ਗਿਣਤੀ ਦੇ ਵਿੱਚ ਇੱਕ ਹਲਕੇ ਦੇ ਵਿੱਚ ਨੋਮੀਨੇਸ਼ਨ ਪੱਤਰ ਰੱਦ ਹੋਏ। ਔਰ ਸਾਰੇ ਪੰਜਾਬ ਦੇ ਵਿੱਚੋਂ ਮੈਂ ਜਿੰਨਾ ਕੁ ਡਾਟਾ ਆਪਣੇ ਪੱਧਰ ਤੇ ਇਕੱਠਾ ਕਰ ਚੁੱਕਿਆ, ਕਿਉਂਕਿ ਚੋਣ ਕਮਿਸ਼ਨ ਵੱਲੋਂ ਹਾਲੇ ਕੋਈ ਡਾਟਾ ਜਾਰੀ ਨਹੀਂ ਹੋਇਆ। ਇੱਕ ਗੱਲ ਦਾ ਮੈਨੂੰ ਅਫਸੋਸ ਹੈ ਕਿ ਜਿਹੜੀ ਸ਼ਡਿਊਲ ਹੁੰਦੀ ਹੈ ਇਲੈਕਸ਼ਨ ਦੀ, ਉਹਦੀ ਬੜੀ ਸਖਤੀ ਦੇ ਨਾਲ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਪਾਲਣਾ ਕੀਤੀ ਜਾਂਦੀ ਹੈ, ਪਰ ਐਤਕੀ ਬਹੁਤ ਢਿੱਲਾ ਕੰਮ ਹੈ ਇਸ ਗੱਲ ਤੇ ਕਿ 5 ਤਰੀਕ ਦੀ ਸਕਰੂਟਨੀ ਹੋ ਚੁੱਕੀ ਹੈ, ਪੜਤਾਲ ਕਾਗਜ਼ਾਂ ਦੀ ਹੋ ਚੁੱਕੀ ਹੈ। 5 ਰਾਤ ਤੱਕ ਸਾਰੀਆਂ ਲਿਸਟਾਂ ਇਲੈਕਸ਼ਨ ਕਮਿਸ਼ਨ ਕੋਲੇ ਪਹੁੰਚ ਜਾਣੀਆਂ ਚਾਹੀਦੀਆਂ ਸੀ ਜਦੋਂ ਵੀ ਉੱਥੇ ਪ੍ਰੋਸੈਸ ਖਤਮ ਹੋਵੇ, ਪਰ ਹਾਲੇ ਤੱਕ ਖੁੱਲਾ ਕੰਮ ਚੱਲਦਾ ਪਿਆ। ਅੱਜ ਲਿਸਟ ਹੋਰ ਲੱਗਦੀ ਹੈ ਤੇ ਅਗਲੇ ਦਿਨ ਲਿਸਟ ਜਿਹੜੀ ਹੈ ਉੱਥੇ ਹੋਰ ਲੱਗ ਜਾਂਦੀ ਹੈ। ਜਿਹੜਾ ਪਹਿਲਾ ਬੰਦਾ ਯੋਗ ਸੀ ਉਹ ਅਯੋਗ ਹੋ ਜਾਂਦਾ, ਜਿਹੜਾ ਅਯੋਗ ਹੁੰਦਾ ਉਹ ਅਗਲੇ ਦਿਨ ਯੋਗ ਹੋ ਜਾਂਦਾ। ਅਸੀਂ ਉਹ ਆਰਡਰ ਵੀ ਜਿਹੜੇ ਦੋ ਨੇ ਉਹ ਕਮਿਸ਼ਨਰ ਸਾਹਿਬ ਨੂੰ ਦਿਖਾਏ ਹੈ ਕਿ ਆਹ ਹਾਲਤ ਹੈ, ਦੱਸੋ ਇਹਦਾ ਜਵਾਬ ਕੀ ਹੈ। ਕਿ ਉਹੀ ਅਫਸਰ ਅੱਜ ਲਿਸਟ ਲਾ ਰਿਹਾ ਹੈ ਕਿ ਆਹ ਬੰਦੇ ਜਿਹੜੇ ਆ ਇਹ ਯੋਗ ਪਾਏ ਗਏ ਤੇ ਅਗਲੇ ਦਿਨ ਉਹਨਾਂ ਦੇ ਵਾਰਡ ਬਦਲ ਕੇ ਤੇ ਉਹਨਾਂ ਦੇ ਨਵੀਂ ਲਿਸਟ ਜਿਹੜੀ ਹੈ ਲਾ ਦਿੱਤੀ ਜਾਂਦੀ ਆ। ਜੇ ਕਮਿਸ਼ਨ ਨੂੰ ਟਾਈਮ ਸਿਰ ਜਿਹੜੀ ਹੈ ਕੰਪਲਾਇੰਸ ਹੋ ਜਾਂਦੀ ਆਰਡਰ ਦੀ, ਤੇ ਇਹ ਜਿਹੜੀ ਧੱਕੇਸ਼ਾਹੀ ਤੇ ਜਿਹੜੀ ਚੋਰ ਬਜ਼ਾਰੀ ਹੁਣ ਤੱਕ ਪਿਛਲੇ ਦਰਵਾਜ਼ਿਓਂ ਚੱਲ ਰਹੀ ਆ, ਇਹ ਜਿਹੜੀ ਚੀਜ਼ ਹੈ ਇਹ ਘੱਟੋ ਘੱਟ ਰੁਕ ਸਕਦੀ ਸੀ। ਹੁਣ ਨਿਰਾਸ਼ਤਾ ਦਾ ਪੱਧਰ ਜਿਹੜਾ ਉਹ ਇੱਥੇ ਤੱਕ ਫੈਲਿਆ ਹੋਇਆ। ਸ਼ਰਮਾ ਸਾਹਿਬ ਵਿਸਤਾਰ 'ਚ ਦੱਸ ਦੇਣਗੇ। ਇੱਕ ਕੁਰਲੀ ਪਿੰਡ ਆ, ਉੱਥੇ ਸਾਰੇ ਆਪੋਜੀਸ਼ਨ ਦੇ ਸਰਪੰਚਾਂ ਦੇ ਪੇਪਰ ਜਿਹੜੇ ਆ ਉਹ ਰੱਦ ਕਰ ਦਿੱਤੇ। ਇੱਕ ਬੰਦਾ ਇਕੱਲਾ ਆਮ ਆਦਮੀ ਪਾਰਟੀ ਵਾਲਿਆਂ ਦਾ ਰਹਿ ਗਿਆ ਸਰਪੰਚ, ਤੇ ਜਦੋਂ ਸਾਰੇ ਪਿੰਡ ਨੇ ਦੇਖਿਆ ਕਿ ਇਹ ਤਾਂ ਬੇੜਾ ਗਰਕ ਹੋ ਗਿਆ, ਤੇ ਜਿੰਨੇ ਵੱਖ-ਵੱਖ ਪਾਰਟੀਆਂ ਦੇ ਬੰਦਿਆਂ ਨੇ ਮੈਂਬਰ ਪੰਚਾਇਤ ਦੇ ਫਾਰਮ ਭਰੇ ਸੀ, ਅੱਜ ਸਾਰਿਆਂ ਨੇ ਆਪਣੇ ਜਿਹੜੇ ਵਿਡਰਾ ਕਰ ਲਏ ਤੇ ਸਾਰਾ ਪਿੰਡ ਇਲੈਕਸ਼ਨ ਤੋਂ ਬਾਹਰ ਹੋ ਗਿਆ। ਮੈਂ ਸਮਝਦਾ ਕਿ ਪੰਜਾਬ ਵਾਸਤੇ, ਸਾਡੇ ਸੂਬੇ ਵਾਸਤੇ ਇਹ ਬਹੁਤ ਹੀ ਸ਼ਰਮ ਵਾਲੀ ਘਟਨਾ ਕਿ ਇੱਕ ਪਿੰਡ ਨੇ ਇਲੈਕਸ਼ਨ ਦਾ ਜਿਹੜਾ ਸਾਡਾ ਸਿਸਟਮ ਹੈ ਉਹਦੇ ਤੇ ਬੇਵਿਸ਼ਵਾਸੀ ਜਿਹੜੀ ਹੈ ਅਫੀਸ਼ੀਅਲ ਲੈਵਲ ਤੇ ਪ੍ਰਗਟ ਕਰ ਦਿੱਤੀ ਹੈ। ਇਦਾਂ ਮਾੜੇ ਹਾਲਾਤ ਜਦੋਂ ਹੁੰਦੇ ਸੀ 80 ਦੇ ਵਿੱਚ, ਉਦੋਂ ਤਾਂ ਸੁਣਦੇ ਸੀ, ਪਰ ਅੱਜ ਦੇ ਹਾਲਾਤ ਦੇ ਵਿੱਚ ਸਾਰੇ ਦੇ ਸਾਰੇ ਲੋਕੀ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਜਾਣ। ਭਈ ਇਲੈਕਸ਼ਨ ਲੜਨ ਦਾ ਫਾਇਦਾ ਕੋਈ ਨਹੀਂ, ਇੱਥੇ ਧਾਂਦਲੀਆਂ ਇਸ ਕਦਰ ਹੁੰਦੀਆਂ ਨੇ। ਤੇ ਮੈਂ ਸਮਝਦਾ ਇਲੈਕਸ਼ਨ ਕਮਿਸ਼ਨ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਬੜਾ ਵੱਡਾ ਪ੍ਰਸ਼ਨ ਮਾਰਕ ਹੈ, ਔਰ ਇਹ ਸੂਬੇ ਦੀ ਸਰਕਾਰ ਦੇ ਉੱਤੇ ਵੀ ਕਿਸ ਪੱਧਰ ਤੱਕ ਧੱਕੇਸ਼ਾਹੀਆਂ ਜਿਹੜੀਆਂ ਹੋ ਰਹੀਆਂ ਨੇ
ਇਹ ਉਹਦੇ ਵਾਸਤੇ ਵੀ ਬਹੁਤ ਵੱਡਾ ਜਿਹੜਾ ਇਹ ਕੁਐਸਚਨ ਦਾ ਮਾਰਕ ਹੈ। ਆ ਸਾਡੇ ਨਾਲ ਚੱਪੜਚਿੜੀ ਤੋਂ ਸਾਬਕਾ ਸਰਪੰਚ ਨੇ ਬੀਬੀ ਜੀ ਜਸਬੀਰ ਕੌਰ ਜੀ, ਰਾਜਵੀਰ ਕੌਰ ਜੀ, ਇਹ ਇੱਥੇ ਹਾਜ਼ਰ ਨੇ। ਇਹ ਸਾਬਕਾ ਸਰਪੰਚ ਵੀ ਨੇ। ਅਸੀਂ ਧਾਰਨਾ ਅੱਜ ਕੁਝ ਲੈ ਕੇ ਆਏ ਸੀ ਕਮਿਸ਼ਨ ਦੇ ਕੋਲੇ। ਇਹਨਾਂ ਦੇ ਘਰ ਪਾਣੀ ਦਾ ਕਨੈਕਸ਼ਨ ਨਹੀਂ ਹੈਗਾ। ਇਹਨਾਂ ਦੇ ਪੇਪਰ ਰੱਦ ਹੋਏ ਆ ਕਿ ਤੁਸੀਂ ਜਿਹੜੀ ਹੈ ਵਾਟਰ ਸਪਲਾਈ ਦੀ ਐਨਓਸੀ ਨਹੀਂ ਲਾਈ, ਘਰ ਕਨੈਕਸ਼ਨ ਹੀ ਹੈ ਨਹੀਂ, ਟੂਟੀ ਹੈ ਨਹੀਂ, ਆਪਣੀ ਮੋਟਰ ਆ ਤੇ ਉਹਦੇ ਤੇ ਨਲਕੇ ਦੇ ਉੱਤੇ ਉਹ ਚੱਲਦੀ ਆ, ਤੇ ਜਿਹਦੇ ਕੋਲੇ ਵਾਟਰ ਸਪਲਾਈ ਦਾ ਕਨੈਕਸ਼ਨ ਨਹੀਂ ਉਹਨੇ ਨਾਲ ਨੋ ਡਿਊ ਦਾ ਜਿਹੜਾ ਐਫੀਡੈਵਿਟ ਆ ਫਿਰ ਲਾਇਆ ਹੋਇਆ, ਤੇ ਸਾਬਕਾ ਸਰਪੰਚ ਆ ਤੇ ਉਹਦੇ ਕਾਗਜ਼ ਜਿਹੜੇ ਆ ਉਹ ਹੁਕਮ ਆ ਗਿਆ ਸਰਕਾਰ ਦਾ ਤੇ ਉਹਦੇ ਕਾਗਜ਼ ਜਿਹੜੇ ਆ ਬੀਬੀ ਦੇ ਉਹ ਰੱਦ ਕਰ ਦਿੱਤੇ ਗਏ। ਇਸ ਕਰਕੇ ਅਸੀਂ ਤੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਕਿ ਹਾਲਾਤ ਬਹੁਤ ਬਦਤਰ ਹੋ ਗਏ। ਅਸੀਂ ਪਹਿਲਾਂ ਵੀ ਮੋਗੇ ਦੀਆਂ ਧਰਮਕੋਟ ਦੀਆਂ ਸਬੂਤਾਂ ਸਹਿਤ ਅਸੀਂ ਲਿਸਟਾਂ ਦੇ ਕੇ ਗਏ ਸੀ ਵੀ ਉੱਥੇ ਗੋਲੀਆਂ ਚੱਲੀਆਂ, ਉੱਥੇ ਲੋਕਾਂ ਨੂੰ ਲਾਈਨਾਂ ਦੇ ਵਿੱਚ ਖੜਿਆਂ ਦੇ ਉੱਤੇ ਅਟੈਕ ਹੋਏ ਆ, ਉੱਥੇ ਨਾਮਜ਼ਦਗੀ ਪੱਤਰ ਲੋਕਾਂ ਦੇ ਪਾੜ ਦਿੱਤੇ ਗਏ ਆ, ਪਰ ਹਾਲੇ ਤੱਕ ਉੱਥੇ ਕੋਈ ਕਾਰਵਾਈ ਨਹੀਂ ਹੋਈ। ਤੇ ਅੱਜ ਵੀ ਅਸੀਂ ਫਿਰ ਬੇਨਤੀ ਕੀਤੀ ਹੈ ਕਿ ਇਹ ਜਿਹੜੀ ਐਡੇ ਵੱਡੇ ਪੱਧਰ ਦੇ ਉੱਤੇ ਨਾਮਜ਼ਦਗੀ ਪੱਤਰ ਰੱਦ ਹੋਏ ਆ, ਇਹ ਡਾਟਾ ਗੁਪਤ ਕਿਉਂ ਰੱਖਿਆ ਜਾ ਰਿਹਾ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਉਹ ਜਨਤਕ ਆਉਣਾ ਚਾਹੀਦਾ ਤਾਂ ਜੋ ਘੱਟੋ ਘੱਟ ਪਤਾ ਤਾਂ ਲੱਗੇ ਕਿ ਕਿੰਨੇ % ਹੇਰਾਫੇਰੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਹੋ ਰਹੀ ਹੈ। ਇਸ ਕਰਕੇ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕਰਕੇ ਆਇਆ ਵੀ ਡਾਟਾ ਤਾਂ ਦਿਓ ਭਾਈ, ਔਰ ਤੁਹਾਨੂੰ ਵੀ ਮੀਡੀਆ ਵਾਲਿਆਂ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਪੁੱਛੋ ਵੀ ਹਰ ਜ਼ਿਲ੍ਹੇ ਦੇ ਵਿੱਚ ਕਿੰਨੇ ਨੋਮੀਨੇਸ਼ਨ ਫਾਈਲ ਹੋਏ, ਇਹ ਡਾਟਾ ਤਾਂ ਆ ਗਿਆ, ਪਰ ਕਿੰਨੇ ਕਿੰਨੇ ਰੱਦ ਹੋਏ ਇਹ ਡਾਟਾ ਹਾਲੇ ਤੱਕ ਨਹੀਂ ਆਇਆ। ਇਹ 5 ਤਰੀਕ ਸ਼ਾਮ ਨੂੰ ਹੀ ਆਉਣਾ ਚਾਹੀਦਾ ਸੀ, ਪਰ ਚਲੋ ਅੱਜ 7 ਹੋ ਗਈ ਆ। ਇਹ ਡਾਟਾ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਕਰੋ। ਔਰ ਅਗਲੀ ਅਸੀਂ ਬੇਨਤੀ ਕਰਕੇ ਆਏ ਆ ਕਿ ਜੇ ਤੁਸੀਂ ਐਕਸ਼ਨ ਨਾ ਲਿਆ ਇਹੋ ਜਿਹੇ ਆਰਓ ਦੇ ਉੱਤੇ ਜਿਨ੍ਹਾਂ ਨੇ ਧੱਜੀਆਂ ਉਡਾਤੀਆਂ, ਆ ਮੇਰੇ ਨਾਲ ਚੇਅਰਮੈਨ ਸਾਹਿਬ ਖੜੇ ਆ, ਇਹਨਾਂ ਦੇ ਪਿੰਡ ਦੇ ਵਿੱਚ ਦੂਜੇ ਪਿੰਡਾਂ ਤੋਂ ਲਿਆ ਕੇ ਵੋਟਰ ਤੇ ਉਹਨੂੰ ਸਰਪੰਚ ਬਣਾਤਾ ਗਿਆ। ਜਿਹੜੀ BLO ਹੈ ਉਹ ਲਿਖ ਰਹੀ ਹੈ ਕਿ ਮੈਂ ਇਸ ਲਿਸਟ ਨੂੰ ਤਸਦੀਕ ਨਹੀਂ ਕਰਦੀ, ਇਹ ਵੋਟਾਂ ਜਾਇਜ਼ ਨਹੀਂ ਹੈ, DC ਨੂੰ ਲਿਖ ਕੇ ਭੇਜ ਰਹੀ ਹੈ, ਤੇ ਫਿਰ ਵੀ ਦੂਜੇ ਪਿੰਡੋਂ ਲਿਆ ਕੇ ਬੰਦਾ ਤੇ ਇੱਥੇ ਵਾਲਿਆਂ ਦੇ ਸਾਰੇ ਨਾਮਜ਼ਦਗੀ ਪੱਤਰ ਰੱਦ ਕਰਕੇ ਤੇ ਮੈਮੋ ਜਿਹੜਾ ਮੈਮੋਵਾਲ ਪਿੰਡ ਆ ਬਟਾਲੇ ਦੇ ਕੋਲ, ਸਾਰੇ ਹੀ ਬਟਾਲੇ ਦੇ ਜਿਹੜੇ ਪਿੰਡ ਨੇ ਲੱਗ ਜਾਗੇ 82 ਪਿੰਡ, ਸਾਰੇ ਥਾਵਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਇਸੇ ਤਰ੍ਹਾਂ ਹੀ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਰੱਦ ਹੋਏ। ਇਸ ਕਰਕੇ ਅਸੀਂ ਹੁਣ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਜੇ ਤਾਂ ਆਹੀ ਕੁਝ ਰਹਿਣਾ ਫਿਰ ਐਵੇਂ ਬੰਦੇ ਕਾਹਨੂੰ ਮਰਵਾਈ ਜਾਣੇ ਆ ਕਿੰਨੀਆਂ ਗੋਲੀਆਂ ਤੇ ਨਾਮਜ਼ਦਗੀਆਂ 'ਚ ਚੱਲ ਗਈਆਂ, ਤੇ ਜੇ ਇਨਸਾਫ ਹੀ ਨਾ ਹੋਇਆ ਤੇ ਫਿਰ ਇਲੈਕਸ਼ਨ ਵਾਲੇ ਦਿਨ ਕੀ ਹਾਲ ਹੋਊਗਾ ਆਪਾਂ ਸੋਚ ਸਕਦੇ ਹਾਂ। ਇਸ ਕਰਕੇ ਉਹਨਾਂ ਨੂੰ ਕਿਹਾ ਕਿ ਅਬਜ਼ਰਵਰ ਲਾਓ ਸਭ ਥਾਵਾਂ ਦੇ ਉੱਤੇ, ਵੀਡੀਓਗ੍ਰਾਫੀ 100% ਹਰ ਪੋਲਿੰਗ ਬੂਥ ਦੀ ਕਰੋ, ਤਾਂ ਜੋ ਜਿੱਥੇ ਵੀ ਕਿਤੇ ਜਿਹੜੀ ਹੈ ਕੋਈ ਗੁੰਜਾਇਸ਼ ਹੋਵੇ ਹੇਰਾਫੇਰੀ ਦੀ ਤੇ ਘੱਟੋ ਘੱਟ ਰਿਕਾਰਡਿੰਗ ਉਹਦੀ ਹੋ ਸਕੇ। ਪਰ ਇਹ ਹੁਣ ਇਲੈਕਸ਼ਨ ਕਮਿਸ਼ਨ ਤੇ ਹੈ, ਕਿਉਂਕਿ ਉਹ ਕਾਫੀ ਬੇਵਸੀ ਹਰ ਗੱਲ ਦੇ ਉੱਤੇ ਜ਼ਾਹਰ ਕਰਦੇ ਆ। ਪਰ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਗ੍ਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਹੈ, ਇਹਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਕਮਿਸ਼ਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਸਰਕਾਰ ਤਾਂ ਚੱਲੀ ਹੋਈ ਹੈ ਮਾਡਲ ਕਰਨ ਵਾਸਤੇ ਡੈਮੋਕ੍ਰੇਸੀ ਦਾ, ਤੇ ਇਸ ਕਰਕੇ ਅਸੀਂ ਬਤੌਰ ਪੋਲੀਟੀਕਲ ਪਾਰਟੀ ਜੋ ਸਾਡਾ ਰੋਲ ਬਣਦਾ ਉਹ ਅਸੀਂ ਕਰ ਰਹੇ ਹਾਂ, ਤੇ ਅਸੀਂ ਪੰਜਾਬ ਦੀ ਜਨਤਾ ਦੇ ਨਾਲ ਖੜਾਂਗੇ। ਮੈਂ ਸਾਰੇ ਵਕੀਲ ਸਾਹਿਬਾਨ ਦਾ ਧੰਨਵਾਦ ਕਰਦਾ, ਕਿੰਨੇ ਬਿਜ਼ੀ ਵਕੀਲ ਨੇ ਹਾਈ ਕੋਰਟ ਦੇ ਸਾਰੇ, ਪਰ ਅੱਜ ਸਾਰੇ ਦੇ ਸਾਰੇ ਸਾਡੇ ਨਾਲ ਬੈਠੇ ਰਹੇ ਆ ਲੋਕਾਂ ਦੀ ਗੱਲ ਸੁਣਨ ਵਾਸਤੇ। ਤੇ ਕੱਲ ਦਾ ਦਿਨ ਵੀ ਸ਼੍ਰੋਮਣੀ ਅਕਾਲੀ ਦਲ ਦੇ ਹੈੱਡ ਆਫਿਸ 28 ਸੈਕਟਰ ਦੇ ਵਿੱਚ ਫਿਰ ਦੁਬਾਰਾ 11 ਵਜੇ ਤੋਂ ਲੈ ਕੇ ਬੈਠਣਗੇ। ਪਰ ਅਸੀਂ ਕਮਿਸ਼ਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹਨਾਂ ਸਾਰੇ ਜਿਹੜੇ ਗਲਤ ਰੱਦ ਹੋਏ ਆ ਇਹਨਾਂ ਦੀ ਪੜਤਾਲ ਕਰਾ ਕੇ ਜਿਹੜੇ ਕਾਗਜ਼ ਸਹੀ ਨੇ ਉਹਨਾਂ ਨੂੰ ਚੋਣ ਲੜਾਈ ਜਾਵੇ, ਕਿਉਂਕਿ ਇਦਾਂ ਨਿਰਾਸ਼ਤਾ ਫੈਲਦੀ ਆ, ਇਦਾਂ ਸਿਸਟਮ ਦੇ ਵਿੱਚ ਬੇਵਿਸ਼ਵਾਸੀ ਹੁੰਦੀ ਆ। ਤੇ ਜਿਹੜੇ ਸਾਡੇ ਸ਼ਰਮਾ ਸਾਹਿਬ ਨੇ ਉਹ ਜਿਹੜੇ ਇਹਨਾਂ ਦੇ ਕੇਸ ਨੇ ਸਪੈਸੀਫਿਕ ਉਹ ਤੁਹਾਨੂੰ ਜਾਣਕਾਰੀ ਦੇਣਗੇ। ਫਿਰ ਬਾਕੀ ਜਿਹੜੀ ਕਾਨੂੰਨੀ ਪ੍ਰਕਿਰਿਆ ਅਸੀਂ ਕਿਵੇਂ ਤਿਆਰ ਕਰ ਰਹੇ ਹਾਂ ਉਹਦਾ ਵੇਰਵਾ ਅਰਸ਼ਦੀਪ ਕਲੇਰ ਜੀ ਤੁਹਾਨੂੰ ਦੇਣਗੇ।
ਸਰਦਾਰ ਦਲਜੀਤ ਸਿੰਘ ਚੀਮਾ ਜੀ ਨੇ ਬੜੇ ਵਿਸਥਾਰਪੂਰਵਕ ਵੈਸੇ ਸਾਰਾ ਕੁਝ ਐਕਸਪਲੇਨ ਕਰ ਦਿਆਗਾ, ਪਰ ਮੈਂ ਇੱਕ ਬੇਨਤੀ ਕਰਦਾ ਕਿ ਜਦੋਂ ਇਲੈਕਸ਼ਨ ਹੁੰਦੀ ਆ ਨਾ ਜੀ, ਅੱਗੇ ਇੱਕ ਸਿਸਟਮ ਸੀਗਾ ਵੀ ਸਕਰੂਟਨੀ ਵਾਲੇ ਦਿਨ ਕੱਲੇ ਸਰਪੰਚ ਨੂੰ ਪੰਚ ਨੂੰ ਬੁਲਾਇਆ ਜਾਂਦਾ ਤਾ, ਉਹਨੂੰ ਕਾਗਜ਼ ਦਿਖਾਏ ਜਾਂਦੇ ਤੇ ਉਹਨੂੰ ਕਲੀਅਰ ਕਰਿਆ ਜਾਂਦਾ ਤਾ ਵੀ ਤੇਰੇ ਕਾਗਜ਼ਾਂ 'ਚ ਭਾਈ ਇਹ ਕਮੀ ਹੈ ਜਾਂ ਤਾਂ ਪੂਰੀ ਕਰ ਲੈ, ਨਹੀਂ ਰਿਜੈਕਟ ਹੋਣਗੇ। ਇਸ ਵਾਰ ਕੀ ਹੋਇਆ ਵੀ ਐਮਐਲਏ ਸਾਹਿਬ ਨੇ ਜਿਹੜੇ ਹਲਕੇ ਦੇ ਆ ਵੀਡੀਓ ਤੇ ਸੈਕਟਰੀ ਨਾਲ ਬਿਠਾ ਲਏ, ਉਸ ਤੋਂ ਬਾਅਦ ਉਹਨਾਂ ਨੇ ਟਿੱਕ ਮਾਰ ਕਰਤੀ ਵੀ ਇਹ ਆਮ ਆਦਮੀ ਪਾਰਟੀ ਦੇ ਸਰਪੰਚ ਆ, ਬਾਕੀ ਜਿਹੜੇ ਵਿਰੋਧੀ ਧਿਰ ਦੇ ਸਰਪੰਚ ਆ ਉਹਨਾਂ ਦੇ ਅੱਗੇ ਸੈਕਟਰੀ ਥੱਲੇ ਲਿਖ ਦਿੰਦਾ ਤਾਂ ਵੀ ਇਹਨੇ ਘਰ ਦੇ ਅੱਗੇ ਥੜਾ ਬਣਾ ਲਿਆ ਤੇ ਵੀਡੀਓ ਕਹਿ ਦਿੰਦਾ ਵੀ ਇਹਨੇ ਨਜਾਇਜ਼ ਕਬਜ਼ਾ ਕਰ ਲਿਆ ਤੇ ਅੱਗੇ ਕਾਗਜ਼ ਰਿਜੈਕਟ। ਐਮਐਲਏ ਦੇ ਘਰ ਬੈਠ ਕੇ ਹੀ ਸਾਰੇ ਸਰਪੰਚਾਂ ਦੀ ਸਕਰੂਟਨੀ ਹੋ ਕੇ ਵਿਰੋਧੀ ਧਿਰਾਂ ਦੇ ਕਾਗਜ਼ ਰਿਜੈਕਟ ਕਰਕੇ ਵਿਰੋਧੀ ਧਿਰਾਂ ਨੂੰ ਘਰ ਬਿਠਾ ਦਿਆ। ਆ ਕੁਰਲੀ ਦੀ ਗੱਲ ਤਾਂ ਕਹੀ ਆ, ਸਾਰੇ ਪਿੰਡ ਨੇ ਵਿਰੋਧ ਵੀ ਕਰਦੇ ਆ ਔਰ ਬਾਈਕਾਟ ਵੀ ਕਰਦੇ ਆ ਜਿਹੜਾ ਆਮ ਆਦਮੀ ਪਾਰਟੀ ਨੇ ਸਰਪੰਚ ਧੱਕੇ ਨਾਲ ਬਣਾਇਆ ਹੈਗਾ। ਹੁਣ ਜਡਾਲਾ ਪਿੰਡ ਆ, ਉੱਥੇ ਇੱਕ ਗਰੀਬ ਆਦਮੀ ਵਿਚਾਰਾ ਪੰਚੀ ਦੀ ਚੋਣ ਲੜ ਰਿਹਾ ਸੀ ਪਰਿਵਾਰ ਦਾ, ਉਹਦੇ ਤੇ ਲਿਖਦੇ ਆ ਵੀ ਇਹਨੇ ਆਪਣੇ ਘਰ ਦੇ ਅੱਗੇ ਥੜਾ ਬਣਾਇਆ ਹੋਇਆ। ਉਸ ਪਰਿਵਾਰ ਕੋਲ ਨਾ ਸਕੂਟਰ ਨਾ ਗੱਡੀ ਆ ਨਾ ਕੋਈ ਥੜਾ। ਮੈਂ ਫੋਟੋਆਂ ਵੀ ਲੈ ਕੇ ਆਇਆ, ਤੁਸੀਂ ਵੀ ਅੱਜ ਅਖਬਾਰ 'ਚ ਦੇਖੀਆਂ ਹੋਣੀਆਂ। ਨਾਲੀ ਦੇ ਉੱਤੇ ਸਿੰਪਲ ਫੱਟਾ ਰੱਖ ਕੇ ਆਪਣਾ ਸਾਈਕਲ ਕੱਢਦਾ ਦਾ ਤੋਂ ਉਹਦੇ ਰਿਜੈਕਟ ਕਰਦੇ। ਕੁਰਲੀ 'ਚ ਰਿਜੈਕਟ ਕਰਦੇ ਵੀ ਗੋਲਡਨ ਫੋਰੈਸਟ ਦੀ ਜ਼ਮੀਨ ਹੈ, ਜਦ ਕਿ ਆਬਜੈਕਸ਼ਨ ਹੀ ਨਹੀਂ ਕੋਈ, ਸਿਰਫ ਸਾਮਲਾਟ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ। ਹਮਾਇੂਪੁਰ ਦੇ ਅੰਦਰ 5 ਸਰਪੰਚਾਂ ਦੇ ਇਹ ਕਹਿ ਕੇ ਰਿਜੈਕਟ ਕਰਤੇ ਵੀ ਜਿਹੜਾ ਵਿਰੋਧੀ ਧਿਰ ਦਾ ਕੈਂਡੀਡੇਟ ਖੜਿਆ ਤਾਂ ਨਾ ਉਹਨੇ ਲਿਖ ਕੇ ਦੇ ਦਿਆ ਵੀ ਇਹਨਾਂ ਕੋਲ ਸਾਮਲਾਟ ਜ਼ਮੀਨ ਆ। ਮੈਂ ਆਰਓ ਨੂੰ ਕਿਹਾ ਵੀ ਤੁਸੀਂ ਵੈਰੀਫਾਈ ਕਰਿਆ ਕਰਨਾ, ਅਜੇ ਤਾਂ ਕਾਗਜ਼ ਰਿਜੈਕਟ ਕਰੇ ਆ, ਵੈਰੀਫਾਈ ਬਾਅਦ 'ਚ ਕਰਾਂਗੇ। ਲੈ ਦੱਸੋ, ਯਾਨੀ ਹਲਕੇ 'ਚ ਪਤਾ ਕਿਆ ਕਰਿਆ ਇਹਨਾਂ ਨੇ, ਅਯੋਗ ਕਰਾਰ ਦੇ ਦਿੱਤੇ, ਲਿਖਤਾ ਇੱਕ ਸੀਟ ਜਾਰੀ ਕਰਦੀ ਤੇ ਯੋਗ ਕਿਉਂ ਕਰਨੇ ਆ ਅੱਜ ਤੱਕ ਕਾਰਨ ਲੱਭਦੇ ਫਿਰ ਰਹੇ ਆ ਪਿੰਡਾਂ 'ਚ ਵੀ ਯੋਗਤਾ ਦੇ ਦੇ ਵੀ ਹੁਣ ਇਹਦੇ ਮੂਹਰੇ ਲਿਖੀਏ ਕਿਆ ਵੀ ਕਿਉਂ ਰਿਜੈਕਟ ਕਰੇ ਆ। ਮਤਲਬ ਇਸ ਲੈਵਲ ਦੀ ਧਾਂਦਲੀ, ਇਸ ਲੈਵਲ ਦੀ ਗੁੰਡਾਗਰਦੀ, ਇਸ ਲੈਵਲ ਦੀ ਬਦਮਾਸ਼ੀ ਪੰਜਾਬ ਨੇ ਕਦੇ ਨਹੀਂ ਦੇਖੀ ਸੀ। ਇਹ ਪੰਜਾਬ ਨੂੰ ਮੈਂ ਸਮਝਦਾ ਕਿ ਕਾਲੇ ਦੌਰ ਵਾਲੇ ਪਾਸੇ ਧੱਕਣ ਦੀ ਇੱਕ ਚਾਲ ਆ। ਅੱਜ ਪਿੰਡਾਂ ਦੇ ਅੰਦਰ ਭਾਈਚਾਰਾ ਖਤਮ ਹੋ ਰਿਹਾ, ਲਾ ਐਂਡ ਆਰਡਰ ਦੀ ਗੰਭੀਰ ਸਮੱਸਿਆ ਹੋ ਰਹੀ ਆ, ਗੋਲੀਆਂ ਚੱਲ ਰਹੀਆਂ, ਜਿਹੜੇ ਧੱਕੇ ਨਾਲ ਨੋਮੀਨੇਟਡ ਸਰਪੰਚ ਆ ਉਹਨਾਂ ਦੇ ਗੋਲੀਆਂ ਚੱਲ ਕੇ ਇਹ ਜਿਹੇ ਹਾਲਾਤ ਪਿੰਡਾਂ 'ਚ ਹੋ ਗਏ। ਮੈਂ ਸਮਝਦਾ ਇਹ ਪੰਜਾਬ ਸਰਕਾਰ ਤੋਂ ਸਾਂਭੇ ਨਹੀਂ ਜਾਣੇ, ਨਾ ਕੋਈ ਕਾਨੂੰਨ ਨਾ ਕੋਈ ਲਾ ਨਾ ਆਰਡਰ। ਐਮਐਲਏ ਨੇ ਬਸ ਕਹਿਤਾ ਅਯੋਗ ਤਾਂ ਅਯੋਗ, ਇਹ ਹਾਲਤ ਹੋ ਗਈ। ਪੱਟੀ ਹਲਕੇ 'ਚ ਗੋਲੀ ਮਾਰ ਕੇ ਮਾਰਿਆ ਇੱਕ ਸਰਪੰਚ ਸਰਬਜਨ। ਹਾਂ ਉਹ ਦੇਖੋ ਹੀ ਇੱਕ ਸਰਪੰਚ ਬਣਾ ਦਿਆ, ਬਾਕੀਆਂ ਦੇ ਰਿਜੈਕਟ ਕਰਦੇ ਔਰ ਜੈਂਟਲਮੈਂਟ 'ਚ ਗੋਲੀ ਮਾਰ ਕੇ ਸਰਪੰਚ ਮਾਰਤਾ। ਨੌਜਵਾਨ ਸਰਪੰਚ ਮਰਿਆ ਅੱਜ। ਇਸੇ ਤਰ੍ਹਾਂ ਹੀ ਤੁਸੀਂ ਦੇਖੋ ਵੀ ਸਾਰੀ ਪੰਚਾਇਤ ਜਦੋਂ ਪਿੰਡ ਡੈਮੋਕ੍ਰੈਟਿਕ ਸਿਸਟਮ ਨੂੰ ਫੇਲ ਮੰਨਦੇ ਹੋਏ ਸਾਰੇ ਪੰਚ ਟੋਟਲ ਪਿੰਡ ਦੇ ਵਿਡਰਾ ਕਰ ਜਾਣ, ਇਸ ਤੋਂ ਮਾੜੀ ਗੱਲ ਕੋਈ ਹੋ ਸਕਦੀ ਆ। ਕੁਰਲੀ ਪਿੰਡ 'ਚ ਹੋਇਆ ਮੇਰੇ ਹਲਕੇ 'ਚ। ਸੋ ਉਸੇ ਵਾਸਤੇ ਕਮਿਸ਼ਨਰ ਸਾਹਿਬ ਨੂੰ ਮਿਲੇ ਔਰ ਸਾਰੀ ਸਾਡੇ ਐਡਵੋਕੇਟਸ ਦੀ ਟੀਮ ਦਾ ਮੈਂ ਧੰਨਵਾਦ ਕਰਦਾ ਕਿ ਸਾਰੀ ਰਾਤ ਪਟੀਸ਼ਨਾਂ ਤਿਆਰ ਕਰੀਆਂ, ਚੋਣ ਕਮਿਸ਼ਨ ਨੂੰ ਪਾਈਆਂ। ਕੱਲ ਨੂੰ ਜਿਹੜਾ ਹਾਈ ਕੋਰਟ 'ਚ ਵੀ ਅਸੀਂ ਜਾਵਾਂਗੇ, ਇਹਨਾਂ ਦੀਆਂ ਕਰਤੂਤਾਂ ਉੱਥੇ ਦੱਸਾਂਗੇ। ਥੈਂਕ ਯੂ। ਦੇਖੋ, ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਬਹੁਤ ਸਿਆਣੇ ਬੰਦੇ ਸੀ ਜਿਨ੍ਹਾਂ ਨੇ ਸੰਵਿਧਾਨ ਬਣਾਇਆ। ਹਰ ਇੱਕ ਚੀਜ਼ ਦੀ ਇੱਕ ਪ੍ਰਕਿਰਿਆ ਡਿਫਾਈਨਡ ਹੈ। ਪੰਚਾਇਤੀ ਰਾਜ ਐਕਟ ਹੈ, ਇਲੈਕਸ਼ਨ ਕਮਿਸ਼ਨ ਹੈ, ਜਿਨ੍ਹਾਂ ਦਾ ਕੰਮ ਹੈ ਕਿ ਇਲੈਕਸ਼ਨ ਕਮਿਸ਼ਨ ਇੱਕ ਸੂਤਰਧਾਰ ਹੈ ਫ੍ਰੀ ਤੇ ਫੇਅਰ ਇਲੈਕਸ਼ਨ ਕਰਾਉਣ ਦੇ ਲਈ। ਔਰ ਅੱਜ ਸਵੇਰ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਗਲ ਟੀਮ ਹੈ ਉਹ ਸੀਨੀਅਰ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਪਾਰਟੀ ਦਫ਼ਤਰ ਦੇ ਵਿੱਚ ਬੈਠੇ ਹਾਂ ਤੇ ਸਭ ਤੋਂ ਵੱਧ ਜਿਹੜੀ ਚੀਜ਼ ਨੇ ਹੈਰਾਨ ਕੀਤਾ ਕਿ 90% ਪਿੰਡਾਂ ਦੇ ਵਿੱਚ ਇਹ ਹੈ ਕਿ ਜੇ 14 ਬੰਦਿਆਂ ਨੇ ਨੋਮੀਨੇਸ਼ਨ ਫਾਈਲ ਕੀਤਾ, ਇੱਕ ਬੰਦਾ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਜਾਂ ਉਹਨਾਂ ਦੇ ਐਮਐਲਏ ਦਾ ਕਿਸੇ ਦਾ ਸੱਜਾ ਹੱਥ ਹੈ, ਉਹਨੂੰ ਛੱਡ ਕੇ ਬਾਕੀ 13-14 ਜਿੰਨੇ ਹੋਰ ਬੰਦੇ ਸੀ ਸਾਰਿਆਂ ਦੇ ਹੀ ਕਾਗਜ਼ ਰਿਜੈਕਟ ਕੀਤੇ ਗਏ। ਸੋ ਬੜਾ ਵੱਡਾ ਇੱਕ ਸ਼ੰਕਾ ਖੜਾ ਹੋ ਜਾਂਦਾ ਕਿਉਂਕਿ ਅੱਜ ਕੱਲ੍ਹ ਤਾਂ ਕਾਗਜ਼ ਵੀ ਹਰ ਇੱਕ ਵਕੀਲ ਸਾਹਿਬਾਨਾਂ ਤੋਂ ਪੜਾਉਂਦਾ। ਸੋ ਕੀ ਆਮ ਆਦਮੀ ਪਾਰਟੀ ਦੇ ਐਮਐਲਏ ਤੋਂ ਕਿਹੜੀ ਐਸੀ ਉਹਨਾਂ ਦੀ ਕੋਠੀ ਤੋਂ ਗੁੜਤੀ ਮਿਲਦੀ ਹੈ ਕਿ ਇਕੱਲਾ ਇੱਕੋ ਬੰਦਾ ਸਹੀ ਕਾਗਜ਼ ਭਰ ਸਕਦਾ ਹੈ, ਬਾਕੀ ਪੰਜਾਬ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਕਿ ਕਾਗਜ਼ ਕਿਸ ਤਰੀਕੇ ਭਰਨੇ ਨੇ।
ਸੋ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਕਾਨੂੰਨ ਨੂੰ ਛਿੱਕੇ ਟੰਗਿਆ ਜਾ ਰਿਹਾ। ਦੇਖੋ ਸੈਕਸ਼ਨ 41 ਹੈ ਜਿਹੜਾ ਪੰਚਾਇਤੀ ਰਾਜ ਐਕਟ ਦਾ, ਉਹ ਬੜਾ ਸਪੈਸੀਫਿਕ ਕਹਿੰਦੇ ਨੇ ਕਿ ਅਗਰ ਕਿਸੇ ਦੇ ਕਾਗਜ਼ਾਂ ਦੇ ਵਿੱਚ ਕੋਈ ਕਮੀ ਹੈ ਤਾਂ ਆਰਓ ਉਹਨੂੰ ਨੋਟਿਸ ਕੱਢੂਗਾ, ਨੋਟਿਸ ਕੱਢ ਕੇ ਉਹਨੂੰ ਬੁਲਾਇਆ ਜਾਊਗਾ, ਉਹਦੀ ਸੁਣਵਾਈ ਕੀਤੀ ਜਾਊ, ਫਿਰ ਉਹਦੇ ਕਾਗਜ਼ ਨੇ ਅਗਰ ਉਹ ਕੋਈ ਚੀਜ਼ ਉਹ ਆਪਣੀ ਔਨ ਰਿਕਾਰਡ ਪੂਰੀ ਕਰਨੀ ਚਾਹੁੰਦਾ ਤਾਂ ਕਰ ਦੇਣੀ ਹੈ, ਅਗਰ ਉਹ ਫਿਰ ਵੀ ਨਹੀਂ ਕਰ ਪਾਉਂਦਾ ਫਿਰ ਉਹਦੇ ਰਿਜੈਕਟ ਕਰੂ। ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਦੇ ਕਾਗਜ਼ ਰਿਜੈਕਟ ਕੀਤੇ ਜਾ ਰਹੇ ਨੇ, ਕਿਤੇ ਵੀ ਸੈਕਸ਼ਨ 41 ਦੀ ਕੰਪਲਾਇੰਸ ਹੀ ਨਹੀਂ ਹੋਈ, ਜਿਹਦੇ ਬਿਹਾਫ ਤੇ ਹੁਣ ਅਸੀਂ ਹਾਈ ਕੋਰਟ ਕੱਲ੍ਹ ਨੂੰ ਜਾ ਰਹੇ ਹਾਂ ਤੇ ਹਾਈ ਕੋਰਟ ਦੇ ਵਿੱਚ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਤੇ ਇਨਸਾਫ ਮਿਲੂਗਾ, ਕਿਉਂਕਿ ਸਰਕਾਰ ਨੇ ਤਾਂ ਸਰਪੰਚੀਆਂ ਸੇਲ ਤੇ ਲਾਈਆਂ ਨੇ। ਪਿੰਡਾਂ 'ਚੋਂ ਪਤਾ ਲੱਗ ਰਿਹਾ ਕਿ 35 ਤੋਂ 50 ਲੱਖ ਜਿਹਨੇ ਦੇਤਾ ਉਹਦੇ ਹੀ ਕਾਗਜ਼ ਸਹੀ ਨੇ। ਗਰੀਬ ਬੰਦਾ, ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡਿਕਲੇਅਰ ਕਰਤਾ ਵੀ ਜਿਹੜਾ ਗਰੀਬ ਬੰਦਾ ਜਿਹਦੇ ਕੋਲ ਪੈਸੇ ਨਹੀਂ, ਜਿਹੜਾ ਵਿਰੋਧੀ ਧਿਰ ਦਾ, ਜਿਹੜਾ ਕਿਸੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦਾ, ਉਹਦੇ ਤਾਂ ਕਾਗਜ਼ ਸਹੀ ਹੋ ਹੀ ਨਹੀਂ ਸਕਦੇ। ਸੋ ਮੈਂ ਫੇਰ ਬੇਨਤੀ ਕਰਦਾ ਕਿ ਕੱਲ ਨੂੰ ਸਾਰਾ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਜਿਹੜੇ ਵਕੀਲ ਸਾਹਿਬਾਨ ਨੇ ਹਾਈ ਕੋਰਟ ਦੇ, ਉਹ ਸਾਰੇ ਪਾਰਟੀ ਦੇ ਦਫ਼ਤਰ 'ਚ ਹਾਜ਼ਰ ਹੋਣਗੇ। ਹੋਰ ਵੀ ਪਿੰਡਾਂ ਦੇ ਵਿੱਚ ਜੇ ਕਿਸੇ ਨਾਲ ਵਧੀਕੀਆਂ ਹੋਈਆਂ ਨੇ, ਤੁਸੀਂ ਸਾਰੇ ਆਓ, ਸ਼੍ਰੋਮਣੀ ਅਕਾਲੀ ਦਲ ਦਾ ਲੀਗਲ ਸੈੱਲ ਤੁਹਾਡੇ ਕੇਸ ਡਟ ਕੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲੜਾਂਗੇ। ਔਰ ਮੈਨੂੰ ਪੂਰਨ ਆਸ ਹੈ ਕਿ ਜਿਸ ਤਰੀਕੇ ਦੀਆਂ ਵਧੀਕੀਆਂ ਕਾਨੂੰਨ ਨੂੰ ਛਿੱਕੇ ਟੰਗ ਕੇ ਇਹਨਾਂ ਦੇ ਵਿਧਾਇਕਾਂ ਨੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਕੀਤੀਆਂ ਨੇ, ਇਹ ਮੁੱਦੇ ਮੁੱਢ ਡਿੱਗਣਗੀਆਂ, ਕਿਉਂਕਿ ਅੱਜ ਤੱਕ ਇਹਨਾਂ ਦਾ ਕੋਈ ਵੀ ਧੱਕਾ ਕੋਰਟਾਂ 'ਚ ਚੱਲ ਨਹੀਂ ਸਕਿਆ। ਧੱਕਾ ਕਰਦੇ ਨੇ, ਜਦੋਂ ਕੋਰਟ ਪਹੁੰਚਦੇ ਨੇ ਫਿਰ ਮੁੱਦੇ ਮੁੱਢ ਡਿੱਗਦੇ ਨੇ। ਇਹ ਵੀ ਜਿਹੜੀ ਇਲੈਕਸ਼ਨ ਦੇ ਵਿੱਚ ਧੱਕੇਸ਼ਾਹੀ ਹੈ, ਇਹਦਾ ਵੀ ਇਹੀ ਹਸ਼ਰ ਹੋਣਾ। ਇੱਕ ਮਿੰਟ ਮੈਂ ਸਬੂਤ ਦੇ ਦਿਆਂ ਤੁਹਾਨੂੰ। ਆ ਜਾਓ। ਇਹੋ ਜਿਹਾ ਹਾਲ ਹੋਇਆ ਮੋਗੇ ਡਿਸਟ੍ਰਿਕਟ ਦੇ ਵਿੱਚ, ਜਿਹੜੀ ਮੋਗਾ ਅਸੈਂਬਲੀ ਆ, ਕਿ ਕਈ ਪਿੰਡਾਂ ਦੇ ਜਿਹੜੇ ਉਮੀਦਵਾਰ ਆ ਉਹ ਨਾਮਜ਼ਦਗੀ ਪੱਤਰ ਦਾਖਲ ਕਰਕੇ ਆਏ ਤੇ ਉਹਨਾਂ ਨੂੰ ਰਸੀਦਾਂ ਨਹੀਂ ਦਿੱਤੀਆਂ। ਅਸੀਂ ਕਮਿਸ਼ਨ ਨੂੰ ਲਿਖਤੀ ਰਿਪੋਰਟ 3 ਪਿੰਡਾਂ ਦੀ, ਚੜਿੱਕ ਦੀਆਂ 2 ਪੱਤੀਆਂ ਤੇ ਇੱਕ ਹੋਰ ਨਾਲ ਪਿੰਡ ਸੀਗਾ, ਉਹਨਾਂ ਦੀਆਂ ਉਸੇ ਦਿਨ ਹੀ ਦਿੱਤੀਆਂ ਸੀ ਕਿ ਲੋਕਾਂ ਨੇ ਆਪਣੇ ਫਾਈਲਾਂ ਰੱਖ ਲਈਆਂ ਆਰਓ ਨੇ, ਤੇ ਉਹਨਾਂ ਨੂੰ ਕਹਿਤਾ ਕਿ ਤੁਸੀਂ ਜਾਓ, ਤੁਹਾਡੇ ਦਾਖਲ ਹੋ ਗਏ। ਤੇ ਅਗਲੇ ਦਿਨ ਹੁਣ ਕਹਿੰਦੇ ਜੀ ਤੁਸੀਂ ਫਾਈਲਾਂ ਦੇ ਕੇ ਨਹੀਂ ਗਏ। ਆ ਮੇਰੇ ਨਾਲ ਵਿਪਨਪਾਲ ਸਿੰਘ ਖੜੇ ਆ, ਆ ਦੇਖੋ ਨੋਮੀਨੇਸ਼ਨ ਫਾਈਲ ਕਰਦਿਆਂ ਦੀ ਇਹਨਾਂ ਦੀ ਫੋਟੋ ਹੈ ਨਾਲ, ਉੱਥੇ ਨੋਮੀਨੇਸ਼ਨ ਫਾਈਲ ਕਰਦਿਆਂ ਦੀ ਫੋਟੋ ਨਾਲ ਹੈ, ਸਬੂਤ ਨਾਲ ਹੈ। ਤੇ ਆ ਅਸੀਂ ਕਮਿਸ਼ਨਰ ਸਾਹਿਬ ਨੂੰ ਦੇ ਕੇ ਆਇਆ। ਤੇ ਮੈਂ ਹੁਣ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਵੀ ਜਿਹੜਾ ਤੁਹਾਡਾ ਆਰਓ ਇੰਨੀ ਗੱਲ ਤੇ ਬੇਈਮਾਨ ਹੁੰਦਾ ਹੈ ਕਿ ਨੋਮੀਨੇਸ਼ਨ ਹੀ ਨਹੀਂ ਲੈਂਦਾ, ਤੁਸੀਂ ਦੱਸੋ ਵੀ ਇਲੈਕਸ਼ਨ ਵਾਲੇ ਦਿਨ ਉਹ ਕੀ ਕੁਝ ਕਰੂਗਾ। ਗੱਲ ਇਹ ਨਹੀਂ ਹੈ ਕਿ ਜਿੰਨਾ ਆਰਓ ਨੇ ਨੋਮੀਨੇਸ਼ਨ ਰਿਜੈਕਟ ਕਰ ਦਿੱਤੇ ਤੇ ਅਸੀਂ ਸੋਚੀਏ ਕਿ ਇਹਦੇ ਨਾਲ ਗੱਲ ਖਤਮ ਹੋ ਗਈ ਵੀ ਚਲੋ ਹੁਣ ਇੱਕ ਵਾਰੀ ਜੋ ਹੋਣਾ ਸੀ ਹੋ ਗਿਆ। ਗੱਲ ਤਾਂ ਇਹ ਹੈ ਕਿ ਇਹਨਾਂ ਤੇ ਭਰੋਸਾ ਕਿਵੇਂ ਕਰੀਏ। ਇਹਨਾਂ ਨੇ ਇਲੈਕਸ਼ਨ ਵਾਲੇ ਦਿਨ, ਇਹਨਾਂ ਨੇ ਉਸ ਦਿਨ ਰਿਜ਼ਲਟ ਵਾਲੇ ਦਿਨ, ਇਹ ਤਾਂ ਸਾਰਾ ਕੁਝ ਹੀ ਜਿਹੜਾ ਆਪਣੇ ਆਪ ਹੀ ਉਸੇ ਤਰੀਕੇ ਕਰ ਦੇਣਗੇ। ਅੱਧਾ ਕੰਮ ਇਹਨਾਂ ਨੇ ਹੁਣ ਕਰ ਦਿੱਤਾ ਤੇ ਰਹਿੰਦਾ ਖੁੰਦਾ ਕੰਮ ਜਿਹੜਾ ਉਧਰ ਕਰ ਦਾਂਗੇ। ਤਾਂ ਕਰਕੇ ਅਸੀਂ ਕਮਿਸ਼ਨ ਨੂੰ ਕਿਹਾ ਵੀ ਇਦਾਂ ਨਹੀਂ ਕੰਮ ਚੱਲਦਾ, ਇਹਨਾਂ ਤੇ ਐਕਸ਼ਨ ਲਓ। ਅੱਗੋਂ ਤੋਂ ਬਾਕੀਆਂ ਨੂੰ ਵੀ ਕੰਨ ਹੋਣ ਕਿ ਜਿਹੜੀ ਜ਼ਿੰਮੇਵਾਰੀ ਹੈ ਇਲੈਕਸ਼ਨ ਦੀ ਉਹ ਕਿਸ ਤਰ੍ਹਾਂ ਨਿਭਾਈ ਜਾਂਦੀ ਹੈ। ਆਸ ਕਰਦੇ ਆ ਕਿ ਕਮਿਸ਼ਨ ਇਹਨਾਂ ਚੀਜ਼ਾਂ ਤੇ ਨੋਟਿਸ ਲਏਗਾ। ਜੋ ਇਹ ਪੰਚਾਇਤੀ ਇਲੈਕਸ਼ਨਾਂ 'ਚ ਜੋ ਲਾਅ ਐਂਡ ਆਰਡਰ ਕੋਲੈਪਸ ਹੋਇਆ ਔਰ ਜਿਸ ਤਰੀਕੇ ਨਾਲ ਧਾਂਦਲੀਆਂ ਸਰਕਾਰ ਵੱਲੋਂ ਕੀਤੀਆਂ ਗਈਆਂ ਨੇ, ਉਹ ਕੁਝ ਉਦਾਹਰਣ ਲੈ ਕੇ ਤੁਹਾਡੇ ਅੱਗੇ ਆਇਆ, ਕਿਉਂਕਿ ਤੁਸੀਂ ਇਸ ਗੱਲ ਨੂੰ ਸਮਝੋਗੇ ਕਿ ਇਹ ਬੜੀ ਵੱਡੀ ਐਕਸਰਸਾਈਜ਼ ਹੈ। ਜੇ ਸਾਰਾ ਕੁਝ ਇਕੱਠਾ ਕਰਨਾ, ਇੱਕ ਬੰਦ ਕਰਾ ਦੇ ਯਾਰ, ਉੱਤੇ ਚੱਲ ਰਿਹਾ। ਇਹ ਸਾਰਾ ਕੁਝ ਜਿਹੜਾ ਇਨਫੋਰਮੇਸ਼ਨ ਇਕੱਠੀ ਕਰਨੀ ਹੈ, ਇਹ ਵਾਹਵਾ ਲੰਮਾ ਟਾਸਕ ਹੁੰਦਾ। ਮਗਰ ਮੈਂ ਅੱਜ ਜਿਹੜੀ ਗੱਲ ਕੁਝ ਦਿਨ ਪਹਿਲਾਂ ਮੈਂ ਕੀਤੀ ਸੀ ਕਿ ਇਹ ਜਿਹੜੀ ਇਲੈਕਸ਼ਨ ਹੋਈ ਹੈ, ਇਹਦੇ 'ਚ ਤੁਸੀਂ ਹੈਰਾਨਗੀ ਇਹ ਗੱਲ ਦੀ ਹੈ ਕਿ ਕਈ ਪੰਚਾਇਤਾਂ ਦੇ ਕਾਗਜ਼ ਰਿਜੈਕਟ ਕਰਤੇ, ਕਈ ਮੈਂਬਰ ਪੰਚਾਇਤਾਂ ਦੇ ਕਾਗਜ਼ ਰਿਜੈਕਟ ਕਰਤੇ। ਮਗਰ ਜਿਨ੍ਹਾਂ ਦੇ ਕਾਗਜ਼ ਰਿਜੈਕਟ ਹੋਇਆ, ਇੱਕ ਪ੍ਰਕਿਰਿਆ ਹੁੰਦੀ ਹੈ ਸਕਰੂਟਨੀ 'ਚ ਕਿ ਭਾਈ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਹਾਡੇ ਆਹ ਇਤਰਾਜ਼ ਲੱਗਿਆ ਤਾਂ ਤੁਹਾਡੇ ਕਾਗਜ਼ ਰਿਜੈਕਟ ਹੋਏ ਆ। ਮੈਂ ਉਦਾਹਰਨ ਦੇ ਤੌਰ ਤੇ ਤੁਹਾਨੂੰ 2-4 ਪਿੰਡ ਦੱਸਣ ਲੱਗਿਆ। ਇੱਕ ਵੀਰਮ ਮੇਰੇ ਹਲਕੇ 'ਚੋਂ,
ਦੂਜਾ ਲਹਿਰਕਾ, ਇੱਕ ਆਪਣਾ ਪਿੰਡ ਸਰਦਾਰ ਗੁਰਬਖਸ਼ ਸਿੰਘ ਸੀਗੇ ਨਾਮਧਾਰੀ ਸਾਹਿਬ ਸਾਡੇ ਚਗਾਵਾਂ ਤੋਂ, ਉਹ ਇਸੇ ਤਰ੍ਹਾਂ ਇੱਕ ਪਿੰਡ ਹੋਰ ਸੀ, ਆ ਮੇਰੇ ਮੁੰਡੇ ਨੂੰ ਬੁਲਾਈ, ਉਹ ਇੱਕ ਜਿਹੜੇ ਪਿੰਡਾਂ 'ਚ ਇਹ ਸਾਰੇ ਪੇਪਰ ਰਿਜੈਕਟ ਕਰਤੇ ਇੱਕ ਵੱਡੋਂ, ਤੇ ਉਹਨਾਂ ਨੂੰ ਕਾਰਨ ਤੱਕ ਨਹੀਂ ਦੱਸਿਆ ਗਿਆ ਕਿ ਤੁਹਾਡਾ ਕੀ ਕਾਰਨ। ਹੁਣ ਤੁਸੀਂ ਹੈਰਾਨਗੀ ਹੋਊਗੀ ਕਿ ਜਿਹੜੇ ਰਾਤ ਦੇ 12 ਵਜੇ ਤੱਕ ਇਤਰਾਜ਼ ਸੁਣਨ ਵਾਸਤੇ ਉੱਥੇ ਬੈਠੇ ਰਹੇ, ਉਹਨਾਂ ਨੂੰ ਤਾਂ ਬੁਲਾਇਆ ਹੀ ਨਹੀਂ ਕਿਸੇ ਅਫਸਰ ਨੇ ਕਿ ਇਤਰਾਜ਼ ਕੀ ਲੱਗਿਆ। ਲਿਸਟ ਲੱਗਦੀ ਆ ਅਗਲੇ ਦਿਨ ਜਾ ਕੇ 9 ਵਜੇ, ਜਦੋਂ ਕਿ ਲਿਸਟ ਲੱਗਣੀ ਸੀ ਸ਼ਾਮ ਨੂੰ ਲਿਸਟ ਹੀ ਨਹੀਂ ਲਾਈ। ਤੇ ਇਹਨਾਂ ਹਾਲਾਤਾਂ 'ਚ ਜਿਹੜੇ ਇੱਕ ਤਾਂ ਮੈਂ ਉਦਾਹਰਨ ਦੇ ਤੌਰ ਤੇ ਕੁਝ ਦੱਸੇ, ਜੇ 8-10 ਪਿੰਡ ਹੈ ਜਿਹੜੇ ਮੈਂ ਆਪ ਦੇ ਹਲਕੇ ਦੇ ਹੀ ਕੱਢ ਕੇ ਲਿਆਇਆ, ਚਲੋ ਹੋਰ ਵੀ ਨੇ ਜਦੋਂ ਇਹਦੀ ਸਕਰੂਟਨੀ ਹੋਣੀ ਹੈ। ਪੰਜਾਬ ਸਾਰੇ 'ਚ ਹੀ ਇਤਰਾਜ਼ ਦੀ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਹੈ ਕਿ ਤੁਸੀਂ ਅਗਲੇ ਨੂੰ ਦੱਸੋਗੇ ਤੁਹਾਡੇ ਇਤਰਾਜ਼ ਕੀ ਲੱਗਿਆ। ਇਹ ਪਹਿਲੀ ਵਾਰੀ ਹੋਇਆ ਕਿ ਇਤਰਾਜ਼ ਹੀ ਨਹੀਂ ਦੱਸਿਆ ਜਾ ਰਿਹਾ। ਜਦ ਭਾਈ ਇਤਰਾਜ਼ ਦੱਸਣਾ ਹੀ ਨਹੀਂ ਤੇ ਅਗਲਿਆਂ ਦੇ ਕਾਗਜ਼ ਰਿਜੈਕਟ ਕਰਕੇ ਤੁਸੀਂ ਸਰਪੰਚ ਬਣਾ ਦੇਣੇ ਆ, ਤੇ ਫਿਰ ਇਹ ਜੀ ਇਲੈਕਸ਼ਨ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ। ਇਹ ਤਾਂ ਗੱਲ ਛੋਟੀ ਮੈਂ ਕਰ ਰਿਹਾ ਤੁਹਾਡੇ ਕੋਲ। ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਆਮ ਆਦਮੀ ਪਾਰਟੀ ਸੰਜੇ ਸਿੰਘ ਦੇ ਕੇਸ 'ਚ ਪੇਸ਼ ਹੋਇਆ ਸਾਂ, ਜਿਹਦੇ 'ਚ ਅਰਵਿੰਦ ਕੇਜਰੀਵਾਲ ਤੇ ਆਸ਼ੀਸ਼ ਖਤਾਨ ਨੇ ਮੇਰੇ ਤੋਂ ਉਸ ਕੇਸ 'ਚ ਮਾਫੀ ਮੰਗੀ ਆ। ਉਸ ਕੇਸ ਤੋਂ ਬਾਹਰ ਨਿਕਲ ਕੇ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਭਗਵੰਤ ਮਾਨ ਕੇਸ ਮੂੰਹ ਨਾਲ, ਕੇਸ ਆਧਾਰ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਿਆ। ਇਹ ਜਿਹੜੀ ਇਲੈਕਸ਼ਨ ਹੋਈ ਆ, ਜਿੱਥੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ, ਐਮਰਜੈਂਸੀ ਵਾਲੇ ਹਾਲਾਤ ਪੈਦਾ ਕੀਤੇ ਗਏ, ਉੱਥੇ ਇਲੈਕਸ਼ਨ 'ਚ ਜਿੱਤ ਪੈਸੇ ਦੀ ਤੇ ਗੈਂਗਸਟਰ ਦੀ ਹੋਈ ਆ, ਹੋਰ ਕਿਸੇ ਦੀ ਨਹੀਂ ਹੋਈ। ਔਰ ਇਹ ਗੱਲ ਮੈਂ ਕਿਉਂ ਕਹਿ ਰਿਹਾ, ਮੇਰੇ ਕੋਲ ਘੱਟੋ ਘੱਟ ਨਹੀਂ ਤਾਂ ਇਹ ਜੇ 50-60 ਫੋਨ ਆਏ ਆ, ਮਗਰ ਤੁਸੀਂ ਇੱਕ ਗੱਲ ਤਾਂ ਅਪਰੀਸ਼ੀਏਟ ਕਰੋਗੇ ਕਿ ਸਾਰਿਆਂ ਦੀ ਰੀੜ੍ਹ ਦੀ ਹੱਡੀ 'ਚ ਇੰਨੀ ਜਾਨ ਨਹੀਂ ਹੁੰਦੀ ਕਿ ਗੈਂਗਸਟਰ ਦੇ ਖਿਲਾਫ ਬੋਲ ਦੇਵੇ। ਔਰ ਬੜੀ ਹਿੰਮਤ ਚਾਹੀਦੀ ਹੁੰਦੀ ਹੈ ਜਿਹੜਾ ਠੋਕ ਵਜਾ ਕੇ ਚਾਹੁੰਦਾ ਹੈ ਗੈਂਗਸਟਰ ਕਲਚਰ ਖਤਮ ਹੋਵੇ ਤੇ ਉਹਦੇ ਖਿਲਾਫ ਆਵਾਜ਼ ਉਠਾਉਣਾ ਚਾਹੁੰਦਾ। ਅੱਜ ਮੈਂ ਤੁਹਾਨੂੰ ਇੱਕ ਸਪਸ਼ਟ ਉਦਾਹਰਨ ਲੈ ਕੇ ਆਇਆ ਕਿ ਹਾਲ ਵੇਖ ਲਓ ਸਰਕਾਰ ਦਾ ਕੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ, ਤਰਨਤਾਰਨ, ਮੈਨੂੰ ਲੱਗਦਾ ਇੰਨੀ ਤਾਂ ਭਗਵੰਤ ਮਾਨ ਦੇ ਆਖੇ ਸਰਬਸੰਮਤੀ ਨਹੀਂ ਹੋਈ ਜਿੰਨੀ ਜੱਗੂ ਭਗਵਾਨਪੁਰੀਏ ਦੇ ਆਖੇ ਇੱਕ ਤਰਫਾ ਫੈਸਲਾ ਆ ਗਿਆ। ਆ ਬਹਿਬਲ ਕਲਾਂ ਦੀ ਆ ਕੱਲ ਦੀ ਖਬਰ ਚੱਲ ਹੀ ਰਹੀ ਹੈ ਨਾ ਜੀ। ਬਹਿਬਲ ਕਲਾਂ ਪਿੰਡ ਜਿੱਥੇ ਲੱਗਿਆ ਗੈਂਗਸਟਰ ਸਕੇਜ਼ ਐਸਪੀਰੈਂਟਸ, ਨੋ ਪੇਪਰਸ ਫਾਈਲਡ ਇਨ ਬਹਿਬਲ ਕਲਾਂ। ਔਰ ਜਿਹੜੇ ਬੰਦੇ ਦਾ ਜ਼ਿਕਰ ਹੋ ਰਿਹਾ, ਇਹ ਕੈਟੇਗਰੀ ਗੈਂਗਸਟਰ ਹਰਸਿਮਰਨਦੀਪ ਸਿੰਘ ਏਲੀਅਸ ਸਿਮਾ ਬਹਿਬਲ, ਉਹ 'ਚ 30 ਕੇਸ ਨੇ ਜੀ, 30 ਜਾਂ ਪਤਾ ਨਹੀਂ 35। ਔਰ ਮੈਂ ਹੈਰਾਨ ਹੋ ਗਿਆ, ਅੱਗੇ ਐਸਪੀ ਦਾ ਤੇ ਐਸਐਸਪੀ ਦਾ ਥੱਲੇ ਬਿਆਨ ਕੀ ਆ, ਉਹਨੂੰ ਕਿਸੇ ਨੇ ਪੁੱਛ ਲਿਆ ਪੱਤਰਕਾਰ ਵੀਰ ਨੇ ਕਿ ਦੱਸੋ ਇੱਥੇ ਕੋਈ ਕਾਗਜ਼ ਹੀ ਨਹੀਂ ਦਾਖਲ ਹੋਇਆ। ਮੈਂ ਆ ਚਿੱਠੀ ਲੈ ਕੇ ਆਇਆ ਜੈਤੋ ਦੀ, ਆ ਵੀਡੀਓ ਦਫ਼ਤਰ ਦੀ ਚਿੱਠੀ, ਆ ਜਿਹੜਾ ਨੋਟੀਫਿਕੇਸ਼ਨ ਹੈ 4 ਤਰੀਕ ਦਾ, ਆ ਵੇਖੋ ਬਹਿਬਲ ਕਲਾਂ ਅੱਗੇ ਅੱਜ ਪ੍ਰਾਪਤ ਨਾਮਜ਼ਦਗੀਆਂ 0000। ਮੈਂ ਹਾਈਲਾਈਟ ਕੀਤਾ, ਮੈਂ ਤੁਹਾਨੂੰ ਦੇ ਹੀ ਦਿੰਦਾ। ਤੁਸੀਂ ਕੀ ਇਹਨੂੰ ਕਿਹੜੀ ਫ੍ਰੀ ਐਂਡ ਫੇਅਰ ਇਲੈਕਸ਼ਨ ਸਮਝੋਗੇ? ਇਹ ਕਿਹੜਾ ਲੋਕਤੰਤਰ ਹੈ? ਐਡਾ ਵੱਡਾ ਨਗਰ ਹੋਵੇ ਔਰ ਉਸ ਨਗਰ 'ਚ ਜਿੱਥੋਂ ਕਈ ਉਹਦੇ ਆਲੇ ਦੁਆਲੇ ਕਈ ਵੱਡੇ ਵੱਡੇ ਪੁਲਿਸ ਦੇ ਅਫਸਰ ਜਿਸ ਨਗਰ ਨੂੰ ਬਿਲੋਂਗ ਕਰਦੇ ਆ ਜਾਂ ਨੇੜੇ ਦੇ ਨਗਰਾਂ ਨੂੰ ਬਿਲੋਂਗ ਕਰਦੇ ਆ, ਉਸ ਨਗਰ 'ਚ ਕੋਈ ਨਾਮਜ਼ਦਗੀ ਪੇਪਰ ਹੀ ਨਾ ਭਰਨ ਜਾਵੇ। ਅੰਦਾਜ਼ਾ ਲਾ ਕੇ ਵੇਖੋ ਤੇ ਪਿੰਡ ਦੇ ਹਾਲਾਤ ਕੀ ਆ। ਕੀ ਕਦੇ ਸੁਣਿਆ ਕਿ ਪਿੰਡ 'ਚ ਕੋਈ ਕਾਗਜ਼ ਨਾ ਭਰਨ ਜਾਵੇ? ਉਹ ਜਿਹਾ ਇੱਕ ਹੋਰ ਉਦਾਹਰਨ ਆ ਗਿਆ। ਆ ਵੀਡੀਓ ਤਾਂ ਵੇਖੀ ਆ, ਵਿਖਾਈ। ਇਹ ਕਰਾਉਣਗੇ ਫ੍ਰੀ ਐਂਡ ਫੇਅਰ ਇਲੈਕਸ਼ਨ। ਆ ਬੜੇ ਅਫਸੋਸ ਦੀ ਗੱਲ ਆ, ਜਿੱਥੇ ਮੈਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ
ਭਾਵੇਂ ਆਮ ਆਦਮੀ ਪਾਰਟੀ ਦਾ ਹੀ ਆ, ਸਰਬਸੰਮਤੀ ਨਾਲ ਬਣਿਆ ਸੀ ਸਰਪੰਚ। ਅੱਜ ਕੀ ਨਾਂ ਦਾ ਮੁੰਡੇ ਦਾ ਆਪਣੇ ਦਾ ਜਿਹੜਾ ਅੱਜ ਜਿਹਦੀ ਗੋਲੀ ਮਾਰ ਕੇ ਮਾਰਤਾ, ਰਾਜਵਿੰਦਰ, ਦੱਸੋ ਕਾਹਦੀ ਸਰਬਸੰਮਤੀ ਰਹਿ ਗਈ? ਆਹ ਲਾਅ ਐਂਡ ਆਰਡਰ ਦੇ ਹਾਲਾਤ ਨੇ। ਅਗਲੀ ਵੀਡੀਓ ਮੈਂ ਤੁਹਾਨੂੰ ਵਿਖਾਉਣੀ ਹੈ, ਭਾਵੇਂ ਤੁਹਾਨੂੰ ਪਹਿਲਾਂ ਵੀ ਆਈ ਹੈ। ਕਿੱਥੇ ਆ? ਅੱਜ ਛੱਡ ਦਿਓ। ਇਹ ਜਿਹੜੇ ਬੀਬੀ ਜੀ ਨੇ ਇਹਦੇ 'ਚ ਸੁਣ, ਇੱਕ ਮਿੰਟ ਜੀ, ਰੋਕੀ ਨਹੀਂ ਫੋਟੋ ਤੇ ਨਾ ਰੋਕ ਲੈ। ਮਿੱਤਰਾਂ ਨੇ ਲੈ ਲਈ ਸਰਪੰਚੀ ਵੱਲੀਏ, ਅੱਗੇ ਡਾਂਸ ਹੋਣ ਡਿਆ ਤੇ ਸਰੋਪਾ ਕੌਣ ਪਾਉਣ ਡਿਆ? ਇਹਨਾਂ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਇਲੈਕਸ਼ਨ ਲੜਿਆ, ਜਿਹੜਾ ਅਨਮੋਲ ਹੀਰਾ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਦਾ, ਉਹ ਸਰੋਪਾ ਕਿਹਨੂੰ ਪਾਉਣ ਡਿਆ? ਜੱਗੂ ਭਗਵਾਨਪੁਰੀਏ ਦੇ ਭਰਾ ਨੂੰ। ਕਿ ਜੱਗੂ ਭਗਵਾਨਪੁਰੀਏ ਦੀ ਮਾਤਾ ਇਹ ਸਾਹਮਣੇ ਖਲੋਤੀ ਆ ਮਾਤਾ ਖਲੋਤੀ, ਉਹ ਮੁੰਡੇ ਦੇ ਪੈਣ ਦੇ ਹਾਰ, ਤੇ ਅੱਗੇ ਉਹਨੂੰ ਚਲਾ ਯਾਰਾ ਬਲਾਜ ਨੂੰ ਆ ਰਿਹਾ ਉਹ ਗੁਰਦੀਪ ਸਿੰਘ। ਇਹ ਮੈਨੂੰ ਲੱਗਦਾ ਇਹ ਉਹਨੇ ਨਹੀਂ ਚੜਾਈ ਆਪਦੇ ਫੇਸਬੁੱਕ ਤੇ, ਕਿਹਨੇ? ਚਲੋ ਨਹੀਂ, ਜਿਹੜੀ ਗੀਤ ਗਾਉਣ ਡਿਆ ਉਹ ਕਿਹਨੇ ਚੜਾਈ ਆ? ਇਹ ਡਿਲੀਟ ਹੋ ਗਈ, ਵੈਸੇ ਚੜਾਈ ਉਹਨਾਂ ਨੇ। ਹੁਣ ਮੈਨੂੰ ਇੱਕ ਗੱਲ ਭਗਵੰਤ ਮਾਨ ਦੱਸ ਦੇਵੇ ਕਿ ਇਹ ਜੱਗੂ ਭਗਵਾਨਪੁਰੀਆ ਜੇਲ੍ਹ 'ਚੋਂ ਬੈਠਿਆ ਹੁਣ ਬਣਾਊ, ਫਿਰ ਅਗਲੀ ਵਾਰੀ ਮੈਨੂੰ ਲੱਗਦਾ ਟਿਕਟ ਇਹਨੂੰ ਦੇਣੀ ਹੈ ਤੁਸੀਂ। ਇਹ ਵੀ ਤੁਹਾਡਾ ਅਨਮੋਲ ਹੀ ਰਹੀ ਆ ਜਿਹੜੇ ਫੈਸਲੇ ਕਰਾ ਰਿਹਾ। ਤੇਰੇ ਆਖੇ ਤਾਂ ਹੁੰਦੀ ਨਹੀਂ ਛੇਤੀ ਕਿਤੇ ਸਰਬਸੰਮਤੀ, ਤੇਰੇ ਆਖੇ ਤਾਂ ਸਾਰਿਆਂ ਨੇ 4 ਬੰਦਿਆਂ ਨੇ ਜਾ ਕੇ ਕਾਗਜ਼ ਦਾਖਲ ਕਰਾਤੇ। ਅੱਜ ਮੈਨੂੰ ਪਤਾ ਲੱਗਿਆ ਮਿੰਤ ਕਰਕੇ ਸ਼ਾਇਦ ਕੰਮ ਪਤਾ ਨਹੀਂ ਨੇੜੇ ਲੱਗਿਆ ਨਹੀਂ ਲੱਗਿਆ ਸਤੋਜ 'ਚ। ਤੇ ਫਿਰ ਭਾਊ ਮੈਨੂੰ ਲੱਗਦਾ ਇਹਨੂੰ ਗੁਰੂ ਧਾਰ ਲੈ ਜਿਹਨੇ ਕਾਗਜ਼ ਹੀ ਨਹੀਂ ਬਾਈਬਲ ਕਲਾ ਕਈਆਂ ਨੇ ਦਾਖਲ ਹੋਣ ਦਿੱਤੇ। ਜਾਂ ਪਿੰਡ 'ਚ ਭਗਵਾਨਪੁਰੀਏ ਪਿੰਡ 'ਚ ਕੀ ਹੋਇਆ? ਅਗਲਾ ਉਦਾਹਰਨ ਉਹਦਾ ਕੀ ਆ? ਹਾਈ ਕੋਰਟ ਦੇ ਆਰਡਰ ਹੈ ਜੀ। ਮੈਂ ਆਰਡਰ ਦੀ ਤਰੀਕ ਦੇ ਦਿਆਂ ਤੁਹਾਨੂੰ। CRMM 4586422023 ਡਿਸਾਈਡਡ 6/2/24। ਕਿੰਨੇ ਮਹੀਨੇ ਹੋਏ ਜੀ? 6-8 ਮਹੀਨੇ ਹੋਏ ਆ ਆਰਡਰ ਆਏ ਨੂੰ। ਇਹ ਬਲਵਿੰਦਰ ਸਿੰਘ ਦੇ ਖਿਲਾਫ ਹੈ। ਇੱਕ ਮਿੰਟ ਬੜੇ ਧਿਆਨ ਨਾਲ ਸੁਣਿਓ। ਇਹ ਉਹ ਕੇਸ ਆ ਬੈਠਿਆ। ਇੱਕ ਤੁਹਾਨੂੰ ਯਾਦ ਹੋਣਾ 2019 'ਚ ਮੈਂ ਇਹ ਵੀ ਦੇ ਰਿਹਾ ਤੁਹਾਨੂੰ। ਇੱਕ ਸਾਡਾ ਬੜਾ ਹਿੰਮਤੀ ਵਰਕਰ ਸੀ, ਸਰਪੰਚ ਰਿਹਾ ਲੰਮਾ ਸਮਾਂ, 10 ਸਾਲ ਸਰਪੰਚ ਰਿਹਾ, ਚੇਅਰਮੈਨ ਰਿਹਾ ਸਾ, ਦਲਬੀਰ ਸਿੰਘ ਢਿਲਵਾਂ। ਉਹਦਾ ਕਤਲ ਕਰਤਾ ਗਿਆ ਸੀ। ਔਰ ਜਿਨ੍ਹਾਂ ਨੇ ਕਤਲ ਕੀਤਾ ਸੀ ਉਸ ਵੇਲੇ ਵੀ ਧਰਨੇ ਲੱਗੇ ਸੀ। ਮੈਂ ਪੁਰਾਣੀ ਫੇਸਬੁੱਕ ਪੋਸਟਾਂ ਕੱਢ ਕੇ ਲਿਆ ਜਿਹਦੇ 'ਚ, ਕਿਉਂਕਿ ਜੱਗੂ ਭਗਵਾਨਪੁਰੀਏ ਦੇ ਖਿਲਾਫ ਗੁਰਦਾਸਪੁਰ ਤੇ ਚੰਡੀਗੜ੍ਹ ਪ੍ਰਧਾਨ ਸਭਾ ਤੱਕ ਰੌਲਾ ਪੈ ਗਿਆ ਸੁਖੀ ਰੰਧਾਵੇ ਦੇ ਖਿਲਾਫ। ਤੁਹਾਨੂੰ ਯਾਦ ਹੋਣਾ ਇੱਕ ਦੀ ਮਾਤਾ ਨੇ ਪਿੱਟ ਸਿਆਪਾ ਕੀਤਾ ਸੀਗਾ ਜੇ ਉੱਥੇ ਬਟਾਲੇ ਪੁਲਿਸ ਲਾਈਨ ਦੇ ਬਾਹਰ, ਕਿਉਂਕਿ ਅਸੀਂ ਇਸ ਕਿਸਮ ਨਾਲ ਉਹਦੀ ਘੇਰਾਬੰਦੀ ਕੀਤੀ ਸੀ। ਉਸ ਕੇਸ 'ਚ ਇਹਨੇ ਦਲਬੀਰ ਢਿਲਵਾਂ ਨੂੰ ਮਾਰਿਆ ਸੀ। ਜਿਨ੍ਹਾਂ ਬੰਦਿਆਂ ਨੇ ਮਾਰਿਆ ਸੀ ਉਹਨਾਂ ਤੇ ਜੱਗੂ ਭਗਵਾਨਪੁਰੀਆ ਤੇ ਉਹਦੇ ਸਾਥੀ ਬਲਵਿੰਦਰ ਸਿੰਘ ਜਿਹੜਾ ਰਿਟ 'ਚ ਆ, ਉਹ 4.5 ਸਾਲ ਤੋਂ ਵੱਧ ਸਮਾਂ ਅੰਦਰ ਰਹੇ। ਉਹਦੀ ਫੋਟੋ ਹੈ। ਔਰ ਹਾਈ ਕੋਰਟ ਦਾ ਆਰਡਰ ਕੀ ਕਹਿੰਦਾ, ਮੈਂ 2 ਲਾਈਨਾਂ ਪੜ੍ਹ ਦਿਆਂ, ਬਾਕੀ ਆਰਡਰ ਤੁਹਾਨੂੰ ਦੇ ਦੂੰਗਾ। The petitioner would not enter district Gurdaspur till the examination of the aforementioned 2 material witnesses, namely Lakhvinder Singh and Ranjog Singh, ਉਹਨਾਂ ਦੀ ਜਦ ਤੱਕ ਕ੍ਰਾਸ ਐਗਜ਼ਾਮੀਨੇਸ਼ਨ ਨਹੀਂ ਹੋ ਜਾਂਦੀ ਜਿਹੜੇ ਇਹਨਾਂ ਦੇ ਪਰਿਵਾਰ ਦੇ ਜੀ ਨੇ। ਇਹ ਢਿਲਵਾਂ ਸਾਹਿਬ ਦੇ ਛੋਟੇ ਭਾਈ ਸਾਹਿਬ ਨੇ। ਤੇ ਤੁਸੀਂ ਵੇਖ ਲਓ ਪੁਲਿਸ ਦਾ ਹਾਲ। ਹਾਈ ਕੋਰਟ ਦੀ ਵੀ ਧੱਜੀਆਂ ਉਡਾਈਆਂ ਜਾ ਰਹੀਆਂ। ਪੀਲੀ ਪੱਗ 'ਚ ਬਲਵਿੰਦਰ ਸਿੰਘ ਹਾਈ ਕੋਰਟ ਤੋਂ ਆਇਆ ਵਾ ਜ਼ਮਾਨਤ। ਇਹਨੂੰ ਜ਼ਿਲ੍ਹੇ ਤੋਂ ਬਾਹਰ ਹੋਣ ਦਾ ਹੁਕਮ ਆ ਤੇ ਇਹ ਬੰਦਾ ਇਲੈਕਸ਼ਨ ਦੇ ਵਿੱਚ ਭਾਗ ਲੈ ਰਿਹਾ। ਸ਼ਰੇਆਮ ਸਾਰੇ ਪਿੰਡ ਦੇ ਨਾਲ ਉਹ ਕਾਗਜ਼ ਦਾਖਲ ਕਰਾਉਂਦਾ ਫਿਰ ਰਿਹਾ। ਔਰ SSP ਨੂੰ
ਆਲਾ ਪੁਲਿਸ ਅਫਸਰਾਂ ਨੂੰ ਮੈਂ ਪਹਿਲੇ ਦਿਨ ਕਿਹਾ, ਮੈਂ ਕਿਹਾ ਜੀ ਵੈਪਨ ਜ਼ਬਤ ਕਰਾ ਦਿਓ ਸਾਰਿਆਂ ਦੇ, ਔਰ ਇੰਸ਼ੋਰ ਕਰੋ ਜੇ ਤੁਸੀਂ ਫ੍ਰੀ ਐਂਡ ਪੀਸਫੁਲ ਇਲੈਕਸ਼ਨ ਚਾਹੁੰਦੇ ਹੋ, ਕੋਈ ਵਾਇਲੈਂਸ ਨਹੀਂ ਚਾਹੁੰਦੇ, ਤੇ ਜਿੱਥੇ ਜੇ ਕੋਈ ਮਾੜੇ ਕ੍ਰਿਮੀਨਲ ਐਲੀਮੈਂਟਸ ਹੈ ਉਹਨਾਂ ਨੂੰ ਫੜ ਕੇ ਅੰਦਰ ਦਿਓ ਔਰ ਸਾਰੇ ਅਸਲਾ ਜ਼ਬਤ ਹੋਵੇ। ਇੱਥੇ ਤਾਂ ਹਾਈ ਕੋਰਟ ਦੇ ਜੱਜ ਸਾਹਿਬ ਦੇ ਆਰਡਰ ਨੇ ਹਰਕੇਸ਼ ਮਨੂਜਾ ਸਾਹਿਬ ਦੇ, ਜਿਨ੍ਹਾਂ ਦੀਆਂ ਧੱਜੀਆਂ ਉਡਾਈਆਂ ਜਾਣ ਡੀਆਂ ਨੇ। ਬਲਵਿੰਦਰ ਸਿੰਘ ਨੂੰ ਤਾਂ ਕਿਹਾ ਕਿ ਤੂੰ ਜ਼ਿਲ੍ਹੇ 'ਚ ਨਹੀਂ ਵੜ ਸਕਦਾ, ਤੇ ਉਹ ਕਾਗਜ਼ ਦਾਖਲ ਕਰਾਉਂਦਾ ਫਿਰਦਾ। ਅੱਜ ਉਹਦਾ ਸਿੱਟਾ ਕੱਢ ਲਓ ਕੀ ਨਿਕਲਿਆ, ਕਿ ਕੱਲ ਇਹਨੂੰ ਫੇਰ ਜੱਗੂ ਦਾ ਫੋਨ ਆ ਗਿਆ। ਹੁਣ ਦੱਸ ਦੇ, ਤੂੰ ਆਪ ਦੇ ਮੂੰਹ ਦੱਸ ਇਹਨਾਂ ਨੂੰ ਕੀ ਹੋਇਆ ਕੀ ਤੇਰੇ ਨਾਲ। ਕੱਲ ਸਰ ਪਹਿਲੇ ਤੇ 4 ਤਰੀਕ ਨੂੰ ਮੈਂ ਕਾਗਜ਼ ਨਾਮਜ਼ਦ ਕਰਾਉਣ ਵਾਸਤੇ ਗਿਆ। ਉੱਥੇ ਮੇਜਰ ਸਿੰਘ ਜੋ ਕਿ ਜੱਗੂ ਦਾ ਉਮੀਦਵਾਰ ਸੀਗਾ, ਉਹ 40-50 ਬੰਦੇ ਲੈ ਕੇ ਸਾਡੇ ਗਲ ਪਿਆ। ਕਾਗਜ਼ ਦਾਖਲ ਕਰਾਉਣ ਤੋਂ ਬਾਅਦ ਜਦੋਂ ਅਸੀਂ ਨਿਕਲੇ, 4 ਹਵਾਈ ਫਾਇਰ ਵੀ ਉਹਨਾਂ ਨੇ ਕੀਤੇ। ਮੈਂ ਮਾਨਯੋਗ ਡਿਪਟੀ ਸਾਹਿਬ ਨੂੰ ਫੋਨ ਕਰਕੇ ਬੁਲਾਇਆ ਤੇ ਉਹਨਾਂ ਨੂੰ ਦੱਸਿਆ ਵੀ ਇੱਥੇ ਫਾਇਰ ਹੋਏ ਆ 4 ਜੀ। ਡਿਪਟੀ ਕਿਹੜੇ ਨੂੰ ਦੱਸੋ ਨਾ? ਡਿਪਟੀ ਡੇਰਾ ਬਾਬਾ ਨਾਨਕ ਜੀ, ਔਰ ਐਸਡੀਐਮ ਵੀ ਉੱਥੇ ਮੌਕੇ ਦੇ ਉੱਤੇ ਆਏ। ਉਹਨਾਂ ਦਾ ਉਹ ਮੰਨਣਾ ਹੀ ਨਹੀਂ ਸੀਗਾ ਵੀ ਇੱਥੇ ਫਾਇਰ ਹੋਏ ਆ। ਉਹ ਬਾਹਰੋਂ ਜਾ ਕੇ 4 ਪਟਾਕੇ, ਆਮ ਅੱਜ ਕੱਲ੍ਹ ਦੀਵਾਲੀ ਦਾ ਤਿਉਹਾਰ ਚੱਲ ਰਿਹਾ ਵਾ, ਪਟਾਕੇ ਲਿਆ ਕੇ ਲਿਫਾਫੇ 'ਚ ਪਾ ਕੇ ਕਹਿੰਦੇ ਬਾਹਰ ਤੇ ਇੱਕ ਛੋਟਾ ਜਿਹਾ ਬੱਚਾ ਪਟਾਕੇ ਚਲਾ ਰਿਹਾ ਸੀਗਾ, ਕੋਈ ਫਾਇਰ ਨਹੀਂ ਹੋਇਆ, ਆ ਪਟਾਕੇ ਚੱਲ ਰਹੇ ਆ ਜੀ। ਉਸ ਤੋਂ ਬਾਅਦ ਸਰ ਡਿਪਟੀ ਹੋਣਾ ਦੇ ਹੁਕਮਾਂ ਦੇ ਕਰਕੇ ਆਪਣਾ ਐਸਐਚਓ ਡੇਰਾ ਬਾਬਾ ਨਾਨਕ ਮੈਨੂੰ ਘਰੇ ਛੱਡ ਕੇ ਗਿਆ। ਮੇਰੇ ਨਾਲ ਜਿਹੜੇ ਕਾਗਜ਼ ਭਰਨ ਵਾਸਤੇ ਗਏ ਸੀ ਮੇਰੇ ਵਰਕਰ, ਮੈਂ ਉਹਨਾਂ ਨੂੰ ਅਸੀਂ ਬਾਹਰ ਡੇਰੇ ਤੇ ਰਹਿੰਦੇ ਆ ਜੀ, ਮੈਂ ਉਹਨਾਂ ਨੂੰ ਘਰੇ ਆਪਣਾ ਪਿੰਡ 'ਚ ਛੱਡਣ ਵਾਸਤੇ ਗਿਆ। ਮੇਰਾ ਵਾਪਸੀ ਉਹਨਾਂ ਨੇ ਰਸਤਾ ਰੋਕਿਆ, ਮੇਰੀਆਂ ਗੱਡੀਆਂ ਤੇ ਇੱਟਾਂ ਰੋੜਾ ਚਲਾਇਆ। ਫਿਰ ਮੈਂ ਕੋਟਲੀ ਸੂਰਤ ਮੱਲੀ ਐਸਐਚਓ ਨੂੰ ਫੋਨ ਕੀਤਾ, ਉੱਥੋਂ 2 ਮੁਲਾਜ਼ਮ ਆਏ, ਉਹਨਾਂ ਰਸਤਾ ਮੇਰਾ ਸਾਫ਼ ਕਰਵਾ ਕੇ ਮੈਨੂੰ ਘਰ ਪਹੁੰਚਾਇਆ। ਇਹ 4 ਤਰੀਕ ਦੀ ਗੱਲ ਹੈ ਜੀ। 4 ਤਰੀਕ ਦੀ ਗੱਲ। ਹੁਣ ਕੱਲ ਦੀ ਗੱਲ ਦੱਸ ਦੇ, ਕੋ ਤਾਂ ਆਓ ਕੱਲ ਦੱਸ ਕੀ ਹੋਇਆ। ਕੱਲ੍ਹ ਇਹ ਸਰ- ਉਹ ਬੰਦਾ ਹੈ ਜਿਹਨੂੰ ਹਾਈ ਕੋਰਟ ਨੇ ਸਿਕਿਉਰਿਟੀ ਦਿੱਤੀ ਹੈ। ਦੇਖੋ ਇਹ ਚਸ਼ਮਦੀਦ ਗਵਾਹ ਆਪਦੇ ਬ੍ਰਦਰ ਦੇ ਮਰਡਰ ਕੇਸ 'ਚ ਇਹਨੇ ਉਸ ਵੇਲੇ ਧਰਨਾ ਲਾਇਆ ਤੇ ਗਵਾਹੀਆਂ ਦਿੱਤੀਆਂ ਇਹ ਤੇ ਇਹਦੇ ਭਾਈ ਸਾਹਿਬ ਨੇ ਜੱਗੂ ਦੇ ਖਿਲਾਫ, ਔਰ ਆ ਬਲਵਿੰਦਰ ਸਿੰਘ ਜਿਹੜੇ ਇਹਨਾਂ ਦੇ ਪਿੰਡ ਵਾਲੇ ਆ ਉਹਨਾਂ ਦੇ ਖਿਲਾਫ। ਉਹ ਜਿੱਥੇ ਹਾਈ ਕੋਰਟ ਦੀ ਆਰਡਰ ਦੀ ਉਲੰਘਣਾ ਕਰਕੇ ਪਿੰਡ 'ਚ ਫਿਰਦੇ ਆ, ਨਾਮਜ਼ਦਗੀਆਂ ਦਾਖਲ ਕਰਦੇ ਫਿਰਦੇ, ਜਿੱਥੇ ਪੂਰਾ ਸਿਕਿਉਰਿਟੀ ਦਾ ਪ੍ਰਬੰਧ ਹੈ। ਅੱਜ ਉਹਨਾਂ ਨੇ ਨਵਾਂ ਕੰਮ ਕੀਤਾ, ਇਸ ਪਿੰਡ 'ਚ ਵੀ ਕੋਈ ਸਰਪੰਚੀ ਨਹੀਂ ਹੋ ਰਹੀ। ਉਹ ਜਿਹੜਾ ਸਰਪੰਚ ਐਸਸੀ ਸਰਪੰਚ ਸੀ ਐਸਸੀ ਭਾਈਚਾਰੇ ਦਾ, ਆ ਉਹਨੇ ਫੋਟੋ ਲਵਾਈ ਸੋਨੂ ਨਾਲ, ਆ ਖਲੋਤਾ ਆ ਉਹਦੇ ਕਾਗਜ਼ ਨੇ ਜੀ, ਰਸੀਟ ਉਹ ਸਰਪੰਚ ਦੀ ਕਿ ਉਹਨੇ ਕਾਗਜ਼ ਦਾਖਲ ਕੀਤੇ ਆ ਜਿੱਦਣ ਕਾਗਜ਼ ਦਾਖਲ ਕਰਾਉਣ ਗਿਆ ਆ ਖਲੋਤਾ ਸੋਨੂ, ਆ ਮੇਰਾ ਵੀਰ ਖਲੋਤਾ ਢਲਵਾ ਸਾਹਿਬ ਦਾ ਭਰਾ, ਸਾਰੇ ਕਾਗਜ਼ ਦਾਖਲ ਕਰਾ ਕੇ ਆਏ ਆ। ਖੁਸ਼ੀ ਖੁਸ਼ੀ ਰਸੀਟ ਲਿੱਤੀ, ਇਹਨਾਂ ਨਾਲ ਰਿਹਾ ਰਾਤ 8 ਵਜੇ ਤੱਕ। ਅੱਜ ਹੁਣ ਪਤਾ ਲੱਗਿਆ ਕਿ ਭਾਈ ਉਹਦੇ ਹੁਣ ਤਾਂ ਜੱਗੂ ਚੁੱਕ ਕੇ ਲੈ ਗਿਆ। ਹੁਣ ਤੁਸੀਂ ਕਹੋਗੇ ਜੱਗੂ ਤਾਂ ਜੇਲ੍ਹ 'ਚ ਆ, ਜੱਗੂ ਦੀ ਮਾਤਾ ਇੱਥੇ ਫਿਰਦੀ ਆ, ਜੱਗੂ ਦਾ ਸਾਰਾ ਟੱਬਰ ਇੱਥੇ ਫਿਰਦਾ। ਜੱਗੂ ਦਾ ਟੱਬਰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਉਹਨੂੰ ਸਰਪੰਚ ਬਣਾਉਣ ਦੀ, ਉਹਨੂੰ VIP ਸਹੂਲਤ ਦੇ ਰਹੀ ਹੈ। ਜੇ ਇਸ ਬੰਦੇ ਨੂੰ ਪੁਲਿਸ ਦਾ ਖੌਫ ਹੀ ਨਹੀਂ ਰਹਿ ਗਿਆ ਤੇ ਟੌਰ ਨਾਲ ਉਹ ਸਰਪੰਚੀਆਂ ਲੈ ਰਿਹਾ ਤੇ ਉੱਥੇ ਭੰਗੜੇ ਪਾਉਂਦੇ ਆ, ਤੇ ਤੁਸੀਂ ਸਮਝ ਸਕਦੇ ਹੋ ਉਹਨਾਂ ਨੂੰ ਕਿਹੇ ਚੀਜ਼ ਦਾ ਭੈ ਰਹਿ ਗਿਆ ਹੋਊਗਾ। ਅੱਜ ਇਸ ਜਿਹੜਾ ਇਹ ਖਲੋਤਾ ਹੀ ਲਖਬੀਰ ਸਿੰਘ ਪੁੱਤਰ ਮੁਖਤਾਰ ਸਿੰਘ ਜਿਹੜਾ ਸਰਪੰਚ ਬਣ ਗਿਆ ਸੀ, ਉਹਦੇ ਵੀ ਇਕੱਲਾ ਹੀ ਸੀ, ਕਿਉਂਕਿ ਉੱਥੇ ਇਹ ਰਹਿ ਗਿਆ ਸੀ ਇਕੱਲਾ, ਉਹਨੂੰ ਚੁੱਕ ਕੇ ਹੀ ਲੈ ਗਏ। ਉਹਦੇ ਕਾਗਜ਼ ਅੱਜ ਵਾਪਸ ਕਰਾਤੇ, ਉਹ ਪਿੰਡ 'ਚ ਵੀ ਗਈ ਸਰਪੰਚੀ, ਕੋਈ ਰਹੀ ਨਹੀਂ ਗਿਆ ਸਰਪੰਚ। ਅੱਗੇ ਗੱਲ ਇਹ ਸੁਣ ਲਓ, ਕੱਲ ਜੱਗੂ ਕੀ ਕਹਿੰਦਾ ਇਹਨਾਂ ਨੂੰ ਫੋਨ ਕਰਕੇ। ਕੱਲ ਸਰ 4 ਵਜੇ ਨਾਲ ਇੱਕ ਪੈਸ਼ਨ ਮੋਟਰਸਾਈਕਲ ਦੇ ਉੱਤੇ, ਉਹਦੀ ਕੋਈ ਨੰਬਰ ਪਲੇਟ ਨਹੀਂ ਹੈਗੀ, ਮੈਂ ਉਹ ਬੰਦੇ ਨੂੰ ਚਿਹਰਾ ਨਹੀਂ ਪਛਾਣਦਾ, ਬਾਹਰ ਦਾ ਹੀ ਕਿਤੇ। ਉਹ ਮੇਰੇ ਘਰੇ ਆਣ ਕੇ ਮੇਰੇ ਨੌਕਰ ਨੂੰ ਕਹਿੰਦਾ ਵੀ ਆਪਣੇ ਸਰਦਾਰ ਨੂੰ ਘਰੋਂ ਬੁਲਾ, ਇੱਥੇ ਹੀ। ਉਹ ਕਹਿੰਦਾ ਜੀ ਇੱਥੇ ਆ। ਮੈਨੂੰ ਬੁਲਾਇਆ ਗਿਆ, ਮੈਨੂੰ ਉਹਨੇ ਆਉਂਦਾ ਮੈਨੂੰ ਫੋਨ ਦਿੱਤਾ, ਕਹਿੰਦਾ ਗੱਲ ਕਰੋ ਫੋਨ ਦੇ ਉੱਤੇ। ਮੈਂ ਕੌਣ ਆ? ਕਹਿੰਦਾ ਤੂੰ ਗੱਲ ਕਰ ਲੈ ਇੱਕ ਵਾਰੀ। ਮੈਂ ਗੱਲ ਫੋਨ ਦੇ ਉੱਤੇ ਕੀਤੀ, ਕਹਿੰਦਾ ਮੈਂ ਜੱਗੂ ਭਗਵਾਨਪੁਰੀਆਂ ਬੋਲਦਾ, ਤੈਨੂੰ 2019 ਵਾਲੇ ਦਿਨ ਭੁੱਲ ਗਿਆ, ਤੇਰਾ ਕਿੱਡਾ ਵੱਡਾ ਨੁਕਸਾਨ ਹੋਇਆ, ਤੂੰ ਫੇਰ ਅੱਜ ਸਰਪੰਚੀਆਂ ਭਾਲਦਾ ਫਿਰਦਾ ਵਾ। ਆਪਣੇ ਬੰਦੇ ਨੂੰ ਕਹਿ ਵੀ ਆਪਣੇ ਕਾਗਜ਼ ਵਾਪਸ ਲੈ ਲੈ ਸਿਰੇ ਨੂੰ, ਤੇ ਪਰ ਇਹਦਾ ਅਸਰ ਜਿਹੜਾ ਬਹੁਤ ਮਾੜਾ ਹੋਊਗਾ। ਬਸ ਇੰਨੀ ਗੱਲ ਕੀਤੀ, ਉਹ ਬੰਦੇ ਨੇ ਮੋਟਰਸਾਈਕਲ ਸਟਾਰਟ ਰੱਖਿਆ, ਨਾਲ ਦੇ ਨਾਲ ਹੀ ਮੋਟਰਸਾਈਕਲ ਲੈ ਕੇ ਨਿਕਲ ਗਿਆ ਜੀ। ਇਹ ਕੱਲ ਸ਼ਾਮ ਦੀ ਗੱਲ ਆ, ਉਹ ਤੋਂ 8 ਵਜੇ ਤੋਂ ਬਾਅਦ ਬੰਦਾ ਗਾਇਬ। ਅੱਜ ਪਤਾ ਲੱਗਿਆ ਕਿ ਉਹ ਤਾਂ ਪੇਪਰ ਉਹਨੇ ਵਾਪਸ ਲੈ ਲਏ। ਤੁਸੀਂ ਮੈਨੂੰ ਇਹ ਦੱਸੋ, ਜਦੋਂ ਇਹ ਕੈਟੇਗਰੀ ਦੇ ਗੈਂਗਸਟਰ ਜਿਨ੍ਹਾਂ ਤੇ 200 ਪਰਚੇ ਦਰਜ ਹੈ, ਉਹ ਜੇਲ੍ਹਾਂ 'ਚੋਂ ਫੋਨ ਕਰੀ ਜਾ ਰਹੇ ਆ, ਇਹ ਸਰਕਾਰ ਤੋਂ ਪਰਚਾ ਨਹੀਂ ਦਰਜ ਹੋ ਰਿਹਾ। ਅੱਜ ਤੋਂ 15 ਦਿਨ 10 ਦਿਨ ਪਹਿਲਾਂ ਤਰਨਤਾਰਨ SSP ਨੂੰ ਮੈਂ ਇੱਕ ਸ਼ਿਕਾਇਤ ਦੇ ਕੇ ਆਇਆ, ਜਿੱਥੇ ਜੱਗੂ ਭਗਵਾਨਪੁਰੀਏ ਦਾ ਫੋਨ ਆਇਆ
ਉਹ ਵੀ ਮੈਂ ਬੜੀ ਛੇਤੀ ਜਨਤਕ ਕਰੂੰਗਾ। ਉਹ ਉੱਤੇ ਚੰਡੀਗੜ੍ਹ ਤੱਕ ਸ਼ਿਕਾਇਤ ਗਈ ਆ, ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ? ਤੁਸੀਂ ਉਹਨੂੰ ਪ੍ਰੋਟੈਕਟ ਕਿਉਂ ਕਰ ਰਹੇ ਹੋ? ਔਰ ਉਹ ਇੱਕ ਹਲਕੇ 'ਚ ਨਹੀਂ, ਮੇਰੇ ਹਲਕੇ 'ਚ ਵੀ ਮੈਂ ਬੜੀ ਛੇਤੀ ਉਹ ਪ੍ਰੂਫ ਵੀ ਰਿਲੀਜ਼ ਕਰੂੰਗਾ ਜਿੱਥੇ ਮੈਨੂੰ ਇਹ ਕਿਹਾ ਗਿਆ ਕਿ ਉਹਦੀ ਮਾਤਾ ਇੱਕ ਪਿੰਡ 'ਚ 15 ਲੱਖ ਰੁਪਏ ਲੈਣ ਆਈ ਹੈ। ਜਦ ਉਹਨਾਂ ਨੂੰ ਇੰਨੀ ਸਰਪ੍ਰਸਤੀ, ਇੰਨੀ ਪ੍ਰੋਟੈਕਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ, ਤੇ ਤੁਸੀਂ ਮੰਨ ਸਕਦੇ ਹੋ ਕਿ ਫਿਰ ਦੂਜਿਆਂ ਨੂੰ ਕਾਹਦੀ ਸੇਫਟੀ ਐਂਡ ਸਿਕਿਉਰਿਟੀ ਰਹਿ ਜੂ? ਫਿਰ ਤਾਂ ਮਨਮਰਜ਼ੀ ਕਰਨਗੇ। ਪੁਲਿਸ ਉਹਨਾਂ ਤੋਂ ਡਰਨ ਲੱਗ ਗਈ ਹੈ ਕਿ ਇਹਨਾਂ ਨੂੰ ਤਾਂ ਭਾਈ ਸਰਕਾਰ ਇਹਨਾਂ ਦੇ ਨਾਲ ਹੈ। ਅੱਜ ਇਹੀ ਕਾਰਨ ਹੈ, ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਸਰਪੰਚ ਵੀ ਅੱਜ ਉੱਥੇ ਪੱਟੀ 'ਚ ਮਾਰਤਾ। ਪੱਟੀ ਹਲਕਾ ਕਿਹਦਾ ਜੀ? ਵਜ਼ੀਰ ਸਾਹਿਬ ਦਾ। ਤੇ ਤੁਸੀਂ ਕਿੱਥੋਂ ਕਹਿ ਸਕਦੇ ਹੋ ਕਿ ਜਿਹੜੀ ਮੁੱਢਲੀ ਜੋ ਮਤਲਬ ਜਿਹੜੀ ਡੈਮੋਕ੍ਰੇਸੀ ਦੀ ਪਹਿਲਾ ਸਟੈਪ ਹੈ ਪੰਚਾਇਤੀ ਚੋਣਾਂ, ਜੇ ਉੱਥੇ ਹਾਲਾਤ ਬਣੇ ਪਏ ਆ ਤੇ ਕਿਹੜਾ ਲੋਕਤੰਤਰ ਤੇ ਕਿਹੜੀ ਕਾਰਵਾਈ? ਫਿਰ ਜਿੱਥੇ 1.5-2 ਸਾਲ ਨਹੀਂ ਕਰਾਈ ਸੀ ਸਰਪੰਚੀ, ਹੁਣ ਵੀ ਕਰੇ ਬੈਠੇ ਫੈਸਲਾ ਦੇ ਦਿੰਦੇ, ਖਰਚੇ ਤੋਂ ਤਾਂ ਬਚ ਜਾਂਦੇ, ਆ ਸਾਰੀ ਪ੍ਰਕਿਰਿਆ ਤੋਂ ਬਚ ਜਾਂਦੇ। ਜਦੋਂ ਇੱਕ ਪ੍ਰਕਿਰਿਆ, ਇੱਕ ਸਿਸਟਮ ਹੈ ਕਿ ਚੋਣ ਪੱਤਰ ਇੰਨੇ ਤਰੀਕ ਤੋਂ ਇੰਨੇ ਤਰੀਕ ਦਾਖਲ ਹੋਣੇ ਆ, ਇਸ ਤਰੀਕ ਨੂੰ ਉਹਨਾਂ ਕਾਗਜ਼ਾਂ ਦੀ ਸਕਰੂਟਨੀ ਹੋਣੀ ਹੈ। ਜੇ ਤੁਹਾਡੇ ਤੇ ਇਤਰਾਜ਼ ਰੱਖ ਰਿਹਾ, ਸਾਹਮਣੇ ਬਹਿ ਕੇ ਦੱਸਿਆ ਜਾਊਗਾ ਤੁਹਾਡੇ ਤੇ ਇਤਰਾਜ਼ ਕੀ, ਉਹ ਨਾ ਤੁਸੀਂ ਦੱਸੋ। ਰਾਤ ਦੇ ਹਨੇਰੇ ਤੁਸੀਂ ਲਿਸਟ ਲਾਓ, ਲਿਸਟ ਲਾ ਕੇ ਫੋਟੋ ਖਿੱਚ ਕੇ ਲਿਸਟ ਫਿਰ ਹਟਾਤੀ ਦੀਵਾਰ ਤੋਂ, ਲਿਸਟ ਲਾਈ, ਵੀਡੀਓ ਬਣਾਈ, ਫੋਟੋ ਖਿੱਚੀ, ਇਲੈਕਸ਼ਨ ਕਮਿਸ਼ਨ ਨੂੰ ਡੀਸੀ ਮੈਡਮ ਨੂੰ ਭੇਜੀਆਂ ਤੇ ਲਿਸਟਾਂ ਫਿਰ ਲਾਤੀਆਂ ਕਿ ਪਿੰਡ ਇੱਥੇ ਸਾਡਾ ਵੀਡੀਓ ਦਫ਼ਤਰ ਨਾ ਫੂਕ ਜਾਏ ਕੋਈ। ਔਰ ਉਹ ਸਵੇਰੇ ਅੱਜ ਅਗਲੇ ਦਿਨ ਇਹੀ ਪਤਾ ਲੱਗਿਆ। ਹੁਣ ਜੇ ਤੁਸੀਂ ਕਿਸੇ ਡੀਸੀ ਸਾਹਿਬ ਨਾਲ ਗੱਲ ਕਰੋ ਜਾਂ ਕੁਝ ਕਰੋ, ਉਹ ਕਹਿੰਦੇ ਜੀ ਇਹ ਤਾਂ ਆਰਓ ਦਾ ਫੈਸਲਾ ਹੈ, ਹੁਣ ਤਾਂ ਪਟੀਸ਼ਨ ਹੀ ਰਹੀ ਹੈ। ਇਹ ਸਾਰੀ ਪ੍ਰਕਿਰਿਆ ਦਾ ਫਾਇਦਾ ਕੀ ਹੈ? ਔਰ ਜੇ ਇਸ ਤਰੀਕੇ ਨਾਲ ਪੈਸੇ ਦਾ ਉਹ 2 ਕਰੋੜ ਦੀ ਜਿਹੜੀ ਬੋਲੀ ਲੱਗੀ ਸੀ ਪੰਚਾਇਤ ਦੀ, ਤੁਹਾਡੇ ਸਾਹਮਣੇ ਇਹ ਜਿਹਾ ਬੜਾ ਕੁਛ ਹੀ ਚੱਲ ਰਿਹਾ, ਕੋਈ ਕੰਟਰੋਲ ਨਹੀਂ ਔਨ ਵੈਪਨ, ਸ਼ਰਾਬ, ਹਰ ਚੀਜ਼ ਦਾ ਬੋਲਬਾਲਾ ਚੱਲ ਰਿਹਾ। ਫ੍ਰੀ ਐਂਡ ਫੇਅਰ ਇਲੈਕਸ਼ਨ ਤਾਂ ਰਹੀ ਨਹੀਂ ਗਈ ਜੀ। ਸੋ ਜਿਸ ਤਰੀਕੇ ਨਾਲ ਲੋਕਤੰਤਰ ਦਾ ਘਾਣ ਕੀਤਾ ਗਿਆ, ਇਹ ਬੜੇ ਅਫਸੋਸ ਦੀ ਗੱਲ ਹੈ। ਔਰ ਜਿਸ ਤਰੀਕੇ ਨਾਲ ਗੈਂਗਸਟਰਸ ਨੂੰ ਵਰਤ ਕੇ, ਔਰ ਗੈਂਗਸਟਰਾਂ ਨੇ ਇਕੱਲਾ ਇਹ ਨਹੀਂ ਕੀਤਾ ਕਿ ਦਬਕੇ ਨਾਲ ਪੈਸੇ ਵੀ ਕਮਾ ਗਏ ਆ। ਪਿੰਡ 'ਚ ਕੀ ਚੱਲਿਆ ਕਈਆਂ 'ਚ, ਹੁਣ ਮੇਰੇ ਕੋਲ ਖਬਰ ਆ ਰਹੀ, ਉਹ ਵੀ ਮੈਂ ਬੜੀ ਛੇਤੀ ਦਊਂਗਾ। ਉਹ ਕਹਿੰਦੇ ਜੀ ਪਿੰਡ 'ਚ ਜੇ ਸਰਪੰਚੀ ਲੜਾਂਗੇ ਤੇ ਕਿਸੇ ਵੱਡੇ ਪਿੰਡ 'ਚ ਖਰਚਾ 20 ਲੱਖ ਵੀ ਆ ਸਕਦਾ, 10 ਲੱਖ ਵੀ ਆ ਸਕਦਾ, 15 ਵੀ ਉਹ ਕਹਿੰਦਾ ਕੋਈ ਨਾ ਇਹਨੂੰ ਦੇ ਦਿਓ 5 ਲੱਖ, ਗਾਂ ਵਾਸਤੇ ਕਢਾ ਲਿਆਂਗੇ ਕਿਸੇ ਹੋਰ ਤਰੀਕੇ। ਮਤਲਬ ਗੈਂਗਸਟਰ ਨੂੰ ਪੈਸੇ ਦੇ ਰਿਹਾ ਕਿ ਇਹ 'ਤੇ ਖਰਚਾ ਕਰ ਲਓ ਤੇ ਕਾਗਜ਼ ਹੀ ਨਾ ਭਰਨ ਦਿਓ ਕਿਸੇ ਨੂੰ। ਦਿਸ ਇਜ਼ ਦ ਮਾਡਲ ਆਫ ਲੋਕਤੰਤਰ ਜਿਹੜਾ ਆਮ ਆਦਮੀ ਪਾਰਟੀ ਨੇ ਐਤਕੀ ਲਾਗੂ ਕੀਤਾ। ਇਹ ਕਦੇ ਵੀ ਨਹੀਂ ਪਹਿਲਾਂ ਵੇਖਣ ਨੂੰ ਮਿਲਿਆ ਸੀਗਾ ਕਿ ਇਸ ਤਰੀਕੇ ਦੀ ਪਿੰਡ ਲੈਵਲ ਤੇ ਦਖਲਅੰਦਾਜ਼ੀ, ਕਿਉਂਕਿ ਪਿੰਡਾਂ 'ਚ ਆਪ ਦਾ ਇੱਕ ਭਾਈਚਾਰਾ, ਆਪ ਦੀ ਇੱਕ ਏਕਤਾ, ਲੋਕ ਇਹਨਾਂ ਚੀਜ਼ਾਂ ਤੋਂ ਬਹੁਤ ਇਕੱਠੇ ਹੋ ਕੇ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਸੀ। ਮਗਰ ਹੁਣ ਹਾਲਾਤ ਇਹ ਜੇ ਬਣ ਗਏ, ਉਹਨਾਂ ਕਹਿਣਾ ਪੁਲਿਸ ਕੋਲ ਜਾਣਾ, ਪੁਲਿਸ ਸੁਣ ਕੇ ਰਾਜੀ ਨਹੀਂ। ਤੁਹਾਡੇ ਕੋਈ ਸਵਾਲ ਜੀ? ਪਿਛਲੇ ਦਿਨਾਂ ਦੀ ਜੇ ਗੱਲ ਕਰ ਲਓ ਜਾਂ ਫਿਰ ਚੋਣ ਦੇ ਸਾਈਡ ਫਾਇਰਿੰਗ ਇਨਸੀਡੈਂਟ ਤੇ ਰੋਜ਼ ਕਿਤੇ ਨਾ ਕਿਤੇ ਹੋ ਰਹੇ, ਜਿਸ ਤਰ੍ਹਾਂ ਅੱਜ ਦੇ ਪੱਟੀ ਦਾ ਇਨਸੀਡੈਂਟ ਹੋਇਆ। ਇੱਕ ਦਿਨ ਰਹੀ ਹੈ ਕਿ ਡਾਕਟਰ ਨੂੰ ਪਹਿਲਾਂ ਥ੍ਰੈਟ ਹੁੰਦੀ, ਉੱਥੇ ਗੋਲੀ ਚਲਾ ਕੇ ਜਾਂਦੇ ਨੇ। ਕੀ ਇਹ ਵੈਪਨ ਪੂਰੇ ਜਮ੍ਹਾਂ ਨਹੀਂ ਕਰਵਾਏ ਇਹਨਾਂ ਨੇ ਜਾਂ ਕੀ ਮੰਗਿਆ? ਨਹੀਂ, ਵੈਪਨ ਜਮ੍ਹਾਂ ਹੀ ਨਹੀਂ ਹੋਏ ਜੀ। ਤੁਸੀਂ ਲਿਸਟ ਹੀ ਮੰਗਾ ਲਓ ਕਿ ਜ਼ਿਲ੍ਹੇ 'ਚ ਲਾਇਸੈਂਸ ਕਿੰਨੇ ਨੇ, ਵੈਪਨ ਕਿੰਨੇ ਚੜ੍ਹੇ, ਤੇ ਇਹ ਕਢਾ ਲਓ ਕਿ ਜਮ੍ਹਾਂ ਕਿੰਨੇ ਹੋ, ਤੁਹਾਨੂੰ ਤੁਹਾਡੀ ਗੱਲ ਦਾ ਜਵਾਬ ਮਿਲ ਜੂਗਾ। ਔਰ ਜਿੰਨਾ ਨਜਾਇਜ਼ ਅਸਲਾ ਤੁਰਿਆ ਫਿਰਦਾ, ਜਿਹਦੇ ਉੱਤੇ ਸਰਕਾਰ ਦਾ ਤਾਂ ਟੋਟਲ ਫੇਲੀਅਰ ਹੈ, ਕੋਈ ਕੰਟਰੋਲ ਹੀ ਨਹੀਂ, ਉਹ ਤਾਂ ਗੱਲਾਂ ਹੀ ਛੱਡ ਦਿਓ। ਮੇਰੇ ਹਲਕੇ 'ਚ ਇੱਕ ਹੋਰ ਪਿੰਡ ਆ, ਬਹੁਤ ਵੱਡਾ ਪਿੰਡ ਆ, ਇੱਕ ਨਾਮੀ ਪਿੰਡ ਆ, ਉੱਥੇ ਵੀ ਇਹੀ ਕੰਮ ਸ਼ੁਰੂ। ਉਹ ਵੈਪਨ ਲੈ ਕੇ ਸ਼ਰੇਆਮ ਤੁਰੇ ਫਿਰਦੇ ਆ ਕਿ ਐਤਕੀ ਤੁਹਾਨੂੰ ਸਰਪੰਚ ਬਣ ਨਹੀਂ ਦੇਣਾ। ਮਤਲਬ ਇਸ ਤਰੀਕੇ ਨਾਲ ਲੋਕ ਪਿੰਡਾਂ 'ਚ ਕਦੇ ਇਹੋ ਜਿਹਾ ਸਿਸਟਮ ਵੇਖਣ ਨੂੰ ਨਹੀਂ ਮਿਲਿਆ ਸੀ। ਲੋਕੀ ਬਦਲਾਵ 'ਚ ਹੀ ਵੇਖ ਰਹੇ ਆ ਨਵਾਂ ਕੰਮ। ਕਈ ਬਦਲਾਵ ਹੀ ਆ ਕਿ ਪਿੰਡ 'ਚ ਕੋਈ ਕਾਗਜ਼ ਦਾਖਲ ਕਰਾਉਣ ਹੀ ਨਾ ਜਾਵੇ। ਕਦੇ ਪਹਿਲਾਂ ਕਿੰਨੇ ਕੁ ਕੇਸ ਸੁਣੇ ਇਹ ਜੇ। ਹਾਂ, ਪਿੰਡ ਬਾਈਕਾਟ ਕਰੇ, ਮਗਰ ਇੱਥੇ ਤਾਂ ਪਿੰਡ ਡਰਦਾ ਹੀ ਨਹੀਂ ਗਿਆ ਕਿ ਮੁੜ ਕੇ ਕਿਹਨੇ ਆਪਦਾ ਨਿਆਣਾ ਚੁਕਾਉਣਾ। ਭਗਵੰਤ ਮਾਨ ਦੇ ਆਪਣੇ ਜੱਦੀ ਪਿੰਡ 'ਚ ਵੀ ਧੱਕੇਸ਼ਾਹੀ ਦੇ ਦੋਸ਼ ਲੱਗੇ, ਕੀ ਲੱਗਦਾ ਇਹ ਨੌਬਤ ਕਿਉਂ ਆਈ? ਦੇਖੋ ਮੇਰਾ ਵੀ, ਇਹ ਬੜਾ ਵੱਡਾ ਫੇਲੀਅਰ ਹੈ ਆਫ ਲਾਅ ਐਂਡ ਆਰਡਰ, ਆਫ ਚੀਫ ਮਿਨਿਸਟਰ ਹਿਮਸੈਲਫ।
ਇਹ ਠੀਕ ਹੈ, ਉਹਨਾਂ ਦੀ ਸਿਹਤ ਨਹੀਂ ਠੀਕ ਰਹਿ ਰਹੀ, ਸਿਹਤ ਕਿਉਂ ਨਹੀਂ ਠੀਕ ਰਹਿ ਰਹੀ ਇਸ ਗੱਲ ਦੀ ਮੈਂ ਬਾਰ-ਬਾਰ ਟਿੱਪਣੀ ਕਰਨੀ ਨਹੀਂ, ਮਗਰ ਉਹ ਆਪਦੀ ਵੱਖਰੀ ਦੁਨੀਆ 'ਚ ਆ ਔਰ ਜੋ ਗਰਾਊਂਡ ਦੇ ਹਾਲਾਤ, ਗਰਾਊਂਡ ਜ਼ੀਰੋ ਤੇ ਹਾਲਾਤ ਉਹ ਵੱਖਰੇ ਨੇ ਬਿਲਕੁਲ। ਔਰ ਅਫਸੋਸ ਦੀ ਗੱਲ ਇਹ ਹੈ ਕਿ ਬੰਦਾ, ਹੁਣ ਤੁਸੀਂ ਮੈਨੂੰ ਦੱਸੋ, ਲੋਕਤੰਤਰ 'ਚ ਕੋਰਟਾਂ ਨੇ, ਆ ਕੋਰਟ ਦੇ ਆਰਡਰਾਂ ਦੇ ਬਾਵਜੂਦ ਬੰਦਾ ਸ਼ਰੇਆਮ ਜੱਗੂ ਦਾ ਦਲੇਰੀ ਨਾਲ ਕਾਗਜ਼ ਦਾਖਲ ਕਰਾਉਣ ਸਰਕਾਰੀ ਦਫ਼ਤਰਾਂ 'ਚ ਫਿਰੇ, ਉਹਦਾ ਮਤਲਬ ਕੀ ਆ? ਉਹਨੂੰ ਕਿਹਦੀ ਪ੍ਰੋਟੈਕਸ਼ਨ ਹੈ? ਰੂਲਿੰਗ ਪਾਰਟੀ ਦੀ। ਕੋਰਟ ਆਰਡਰ ਕਰ ਰਿਹਾ ਕਿ ਇਹ ਜ਼ਿਲ੍ਹੇ 'ਚ ਦਿਸਣਾ ਨਹੀਂ ਚਾਹੀਦਾ, ਉਹ ਉੱਥੇ ਫਿਰ ਰਿਹਾ, ਲੋਕ ਵੀਡੀਓ ਬਣਾ ਰਹੇ, ਜਾ ਕੇ ਪੁਲਿਸ ਨੂੰ ਦੇ ਰਿਹਾ, ਪੁਲਿਸ ਕਹਿੰਦੀ ਨਾ ਤੁਹਾਡੇ, ਕਹਿੰਦਾ ਤੇਰੇ ਕੋਲ ਵੈਪਨ ਹੈ ਨਾ, ਇਹਨੂੰ ਜਵਾਬ ਇਹ ਆਇਆ ਤੇਰੇ ਕੋਲ ਵੈਪਨ ਹੈ ਨਾ, ਜੇ ਕੋਈ ਗੱਲ ਹੋ ਜੂਗੀ ਦੱਸ। ਪਰਸੋਂ ਮੀਡੀਆ ਦਾ ਜਿਹੜੀ ਤੁਸੀਂ ਵੀਡੀਓ ਵਿੱਚ ਸ਼ੇਅਰ ਕੀਤੀ ਉਹਦੇ ਵਿੱਚ ਜੀ ਰਾਸ਼ ਜਿਸ ਤਰ੍ਹਾਂ ਦਿਖਾਇਆ ਜੀ ਆਖਰੀ ਦਿਨ ਸੀ ਕਾਗਜ਼ ਦਾਖਲ ਕਰਾਉਂਦਾ ਜੀ, ਉਹ ਤੁਹਾਨੂੰ ਲੱਗਦਾ ਕਿ ਉਹ ਐਸਡੀਐਮ ਦਫ਼ਤਰ ਜਿੰਨੇ ਲੋਕ ਉੱਥੇ ਸੱਦੇ ਇੱਕ ਕਮਰੇ ਨੂੰ 11 ਉਹਨਾਂ ਨੇ ਪਿੰਡ ਦੇ ਵਿੱਚ ਜੀ 11 ਪੰਚਾਇਤਾਂ ਇੱਕ ਕਮਰੇ 'ਚ ਦੇ ਦੇਣਗੀਆਂ ਜੀ, ਉਹ 121 ਪਿੰਡ ਸੀਗੇ, ਉਸ ਜਗ੍ਹਾ ਦੇ ਉੱਤੇ ਰੱਖਦਾ, ਲੱਗਦਾ ਕਿ ਉਸ ਜਗ੍ਹਾ ਦੇ ਉੱਤੇ ਉਹਨੇ ਕਾਗਜ਼ ਦਾਖਲ ਹੋ ਸਕਦੇ ਆ ਜੀ? ਮੇਰੇ ਵੀਰ ਹੋ ਹੀ ਨਹੀਂ ਸਕਦੇ ਸੀ। ਤੁਸੀਂ ਇੱਕ ਵੀਡੀਓ ਆ ਮੌਂਗਾ ਸਾਹਿਬ ਨੇ ਬਣਾਈ, ਪਤਾ ਨਹੀਂ ਇਹਨਾਂ ਨੇ ਸ਼ੇਅਰ ਕੀਤੀ ਨਹੀਂ ਕਿਉਂਕਿ ਮੌਕੇ ਤੇ ਇੱਕ ਦੋ ਬੰਦੇ ਖਲੋਤੇ ਸੀ ਜਾਂ ਮੇਰਾ ਵੀਰ ਖਲੋਤਾ ਸੀ, ਨਿਆਣਾ ਸੀ ਜੀ, ਇੱਕ ਮੈਨੂੰ ਲੱਗਦਾ 6-8 ਮਹੀਨੇ ਦਾ ਹੋਣਾ, ਸਾਲ ਦਾ ਹੋਣਾ, ਜਿਹਨੂੰ ਚੁੱਕ ਕੇ ਇਸ ਤਰ੍ਹਾਂ ਅੰਦਰ ਲੈ ਕੇ ਗਏ ਆ। ਮਤਲਬ ਉੱਥੇ ਲੰਘਣ ਨੂੰ ਥਾਂ ਕੋਈ ਨਹੀਂ ਸੀ। ਤੇ ਜੇ ਫ੍ਰੀ ਐਂਡ ਫੇਅਰ ਇਲੈਕਸ਼ਨ ਦਾ ਮਤਲਬ ਕੀ ਹੈ? ਪਾਰਟਿਸਪੇਸ਼ਨ, ਕਿ ਲੋਕਤੰਤਰ 'ਚ ਲੋਕ ਹਿੱਸਾ ਲੈਣ, ਵੱਧ ਤੋਂ ਵੱਧ ਲੈਣ। 150-125 ਪਿੰਡ ਹੋਵੇ, ਘੱਟੋ ਘੱਟ ਹਜ਼ਾਰਾਂ ਲੋਕਾਂ ਨੇ ਫਾਰਮ ਭਰਨੇ ਹੋਣ ਤੇ ਦਰਵਾਜ਼ਾ ਐਡਾ ਨਿੱਕਾ ਜਿਹਾ ਹੋਵੇ ਤੇ ਉੱਥੇ ਲੋਕਾਂ ਨੂੰ ਸਾਹ ਆਵੇ ਨਾ, ਤੇ ਕਿਹੜੀ ਪਾਰਟਿਸਪੇਸ਼ਨ ਹੈ? ਮਤਲਬ ਸਰਕਾਰ ਚਾਹੁੰਦੀ ਨਹੀਂ ਸੀ ਕਿ ਕਾਗਜ਼ ਕੋਈ ਭਰੇ। ਅਸਲ 'ਚ ਤਾਂ ਇਹ ਸਿਸਟਮ ਰਿਹਾ। ਔਰ ਹੁਣ ਵੀ ਜੇਲ੍ਹਾਂ 'ਚੋਂ ਫੋਨ ਕਿਵੇਂ ਆ ਰਹੇ ਆ ਭਾਈ? ਮੇਰੇ ਕੋਲ ਇਹ ਬੰਦੇ ਨੂੰ ਤਾਂ ਆਪ ਆਇਆ, ਮੈਂ ਸਾਹਮਣੇ ਪੇਸ਼ ਕਰਤਾ। ਹੁਣ ਜੇ ਇਹਨੂੰ ਕੁਝ ਹੋ ਗਿਆ, ਸਿੱਧੇ ਤੇ ਸਿੱਧੇ ਇਹ ਐਸਐਸਪੀ ਬਟਾਲਾ, ਗੁਰਦਾਸਪੁਰ, ਡੀਜੀਪੀ ਸਾਹਿਬ ਜ਼ਿੰਮੇਵਾਰ ਹੋਣਗੇ, ਭਗਵੰਤ ਮਾਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇਹਨੇ ਬੜਾ ਵਿਚਾਰ ਕਰਕੇ ਆਇਆ ਕਿ ਮੈਂ ਬੋਲਾਂ ਨਾ ਬੋਲਾਂ। ਮੇਰਾ ਤਾਂ ਭਰਾ ਅੱਗੇ ਮਾਰਤਾ ਸੀ ਇੱਕ, ਔਰ ਸਹਿੰਦਾ ਬੰਦਾ ਸੀ, ਮਤਲਬ ਇਲਾਕਾ ਉਹਦਾ ਹੀ ਮੰਨਦਾ ਸੀ ਉਹਦੇ ਜ਼ੋਰ ਨੂੰ ਕਿ ਇਹ ਘਬਰਾਉਂਦਾ ਨਹੀਂ, ਡਰਦਾ ਨਹੀਂ। ਮਗਰ ਅਖੀਰ 'ਚ ਜਦੋਂ ਕਿਸਮਤ ਹਾਰ ਜੇ, ਜਦੋਂ ਸਮਾਂ ਮੁੱਕ ਜੇ, ਉਹ ਵਿਚਾਰਾ ਭੇਟ ਚੜ ਗਿਆ ਉਹਨਾਂ ਲੋਕਾਂ ਦੇ। ਅੱਜ ਇਹਨੂੰ ਕਿਹਾ ਗਿਆ ਕਿ ਤੂੰ ਬੋਲ ਕੇ ਤਾਂ ਵੇਖ, ਤੈਨੂੰ ਵੀ ਦੱਸਾਂਗੇ ਕੀ ਕਰਾਂਗੇ। ਇਸੇ ਤਰ੍ਹਾਂ ਇੱਕ ਕੇਸ ਹੋਰ ਹੈ, ਜਿਹੜੇ ਬੰਦੇ ਸਾਹਮਣੇ ਬੜੀ ਛੇਤੀ ਆਉਣਗੇ। ਲਿਖਤੀ ਸ਼ਿਕਾਇਤ ਉਹਨਾਂ ਨੇ ਪੁਲਿਸ ਨੂੰ ਕਰਤੀ ਹੈ, ਉਹਨਾਂ ਨੂੰ ਵੀ ਕਿਹਾ ਗਿਆ ਕਿ ਮਹੀਨੇ ਦੇ ਅੰਦਰ ਅੰਦਰ, ਮਹੀਨਾ ਦਿੱਤਾ ਤੁਹਾਨੂੰ, ਭੱਜ ਲਓ ਜਿੱਥੇ ਭੱਜਣਾ। ਦੱਸੋ ਕਿਹੜੀ ਇਲੈਕਸ਼ਨ ਕਰਾ ਰਹੇ ਹੋ ਯਾਰ? ਜੀ ਸਾਹਿਬ, ਇੱਕ ਨਵਾਂ ਟ੍ਰੈਂਡ ਸੈੱਟ ਹੋ ਰਿਹਾ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਗੈਂਗਸਟਰ ਲੜਾ ਰਹੇ, ਇਲੈਕਸ਼ਨ ਨੂੰ ਜਿਤਾ ਰਹੇ ਇਸ ਬੰਦੇ, ਇਹ ਆਉਣ ਵਾਲੀਆਂ ਜਿਹੜੀ ਚੋਣਾਂ ਤੇ ਵੀ ਹੋਣਾ ਸਰਪੂਗਾ, ਕਾਰਪੋਰੇਸ਼ਨ ਦੀ ਆ ਰਹੀਆਂ ਜਾਂ ਅਗਲੀਆਂ ਵਿਧਾਨ ਸਭਾ ਦੀ ਆ ਰਹੀਆਂ, ਹੋਣਾ ਹੀ ਇਹ ਕੁਛ ਹੈ ਜੀ। ਜੇ ਇਹ ਜੇ ਲੋਕ ਕਾਮਯਾਬ ਹੋ ਗਏ ਤੇ ਅੱਗੇ ਹੋਣਾ ਕੀ ਕੁਛ ਹੈ, ਬੜਾ ਕਲੀਅਰ ਹੈ। ਹਰੇਕ ਨੂੰ ਆਪਦੀ ਜਾਨ ਮਾਲ ਦੀ ਸੁਰੱਖਿਆ ਕੀਮਤੀ ਹੈ, ਹਰੇਕ ਨੂੰ ਆਪਦਾ ਨਿਆਣਾ ਕੀਮਤੀ ਹੈ, ਹਰੇਕ ਨੂੰ ਆਪਦੀ ਜ਼ਿੰਦਗੀ ਕੀਮਤੀ ਹੈ। ਉਹਨੇ ਕਿੱਥੇ ਆਉਣਾ ਕਿਸੇ ਦੇ ਆਖੇ? ਸਾਨੂੰ ਕਈਆਂ, ਮੈਨੂੰ ਘੱਟੋ ਘੱਟ 100 ਬੰਦੇ ਨੇ ਕਿਹਾ ਸੀ ਅੱਜ ਨਹੀਂ ਭਾਜੀ ਫੇਰ ਦੱਸਾਂਗੇ, ਡਰਦੇ ਕਈ ਨਹੀਂ ਆ ਰਹੇ ਸਾਹਮਣੇ, ਮਗਰ ਫੋਨ ਬੜੇ ਆਏ ਆ। ਔਰ ਇਹ ਫੇਲੀਅਰ ਭਗਵੰਤ ਮਾਨ ਦਾ, ਕਿਉਂਕਿ ਇਨਕਰੇਜ ਕਰ ਰਹੇ ਆ। ਇੱਕ ਡਰੈਡਡ ਕ੍ਰਿਮੀਨਲ ਦੇ ਪਿੰਡ 'ਚ ਉਹਦਾ ਭਰਾ, ਉਹਦੀ ਮਾਂ, ਜਿਹਦੇ ਖਿਲਾਫ ਐਡੇ 100 ਤੋਂ ਵੱਧ ਪਰਚੇ ਹੋਣ, ਉਹ ਆ ਕੇ ਆਮ ਆਦਮੀ ਪਾਰਟੀ ਦੇ ਲੀਡਰ 'ਚ ਭੰਗੜਾ ਪਾਉਣ ਘਰ 'ਚ ਕਿ ਸਾਡੇ ਜੀ ਕਿਸੇ ਨੇ ਕਾਗਜ਼ ਹੀ ਨਹੀਂ ਭਰੇ, ਸਾਡੀ ਸਹਿਮਤੀ ਹੋ ਗਈ। ਤੇ ਤੁਹਾਨੂੰ ਸਮਝ ਨਹੀਂ ਆ ਰਹੀ ਸਹਿਮਤੀ ਕਿਹੜੀ ਗੱਲੋਂ ਹੋ ਗਈ ਉੱਥੇ? ਇੱਕ ਦਿਨ ਪਹਿਲਾਂ ਟਾਰੀ ਦੇ ਐਮਐਲਏ ਵੱਲੋਂ ਵੀ ਸਰਕਾਰ ਦੇ ਖਿਲਾਫ ਹੀ ਧਰਨਾ ਲਾਇਆ ਗਿਆ। ਉਹ ਚਲੋ, ਉਹ ਤਾਂ ਯਾਰ ਹੁਣ ਉਹਦੀ ਨਹੀਂ, ਕਾਗਜ਼ ਉਹਦੇ ਹਿਸਾਬ ਨਾਲ ਰੱਦ ਹੋਏ ਹੋਣੇ, ਸੁੱਖ ਨਾਲ ਬਾਕੀ ਨੇ ਤਾਂ ਕਰਾ ਲਏ ਜਿੱਥੇ ਜਿੱਥੇ। ਔਰ ਮੈਂ ਇੱਕ ਹੋਰ ਦੱਸ ਦਿਆਂ ਤੁਹਾਨੂੰ, CBI ਨੂੰ ਕੇਸ ਦੇ ਦਿਓ। ਜੇ ਭਗਵੰਤ ਮਾਨ ਇਹ ਕੱਟਰ ਇਮਾਨਦਾਰ, ਔਰ ਇਹਨੂੰ ਇੰਨਾ ਵਿਸ਼ਵਾਸ ਹੈ ਕਿ ਮੇਰੇ ਬੰਦੇ ਇਮਾਨਦਾਰ ਹੈ, ਤੁਸੀਂ ਆ ਪੰਚਾਇਤੀ ਚੋਣਾਂ ਦੀ ਇਲੈਕਸ਼ਨ ਦੀ CBI ਇਨਕੁਆਇਰੀ ਮਾਰ ਕਰ ਦਿਓ। ਲੋ, ਮੈਂ ਤੁਹਾਨੂੰ ਅੱਜ ਕਹਿਣਾ 70-80 MLA ਦੇ ਪਰਚਾ ਹੋ ਜਾਊਗਾ। ਕਰੋੜਾਂ ਰੁਪਇਆਂ ਦੀ ਧਾਂਦਲੀ ਹੋਈ ਹੈ। ਰੈਜ਼ਰਵੇਸ਼ਨ, ਨੋ ਰੈਜ਼ਰਵੇਸ਼ਨ 'ਚ ਪੈਸੇ ਕਮਾ ਕੇ ਕਿ ਰਿਜ਼ਰਵ ਕਰਨਾ ਕਿ ਨਹੀਂ ਕਰਨਾ। ਸਰਪੰਚ ਤੇ 30-30 ਲੱਖ 20-20 ਲੱਖ ਲੈ ਕੇ ਇੱਕ ਤਰਫਾ ਸਰਪੰਚ ਬਣਾਤੇ ਗਏ, 50-50 ਲੱਖ ਤੱਕ ਰੇਟ ਗਿਆ। ਔਰ ਕਈ ਉਹਦੇ 'ਚ ਵੀਡੀਓ ਫਸਨੇ, ਅਫਸਰ ਫਸਨੇ ਆ, ਤੇ ਕਈ ਇੱਕ NOC, ਚੁੱਲ੍ਹਾ ਟੈਕਸ ਦੀ NOC ਦਾ ਰੇਟ ਕਿੰਨਾ ਰਿਹਾ ਤੁਹਾਨੂੰ ਪਤਾ ਹੈ?
50,000 ਰੁਪਏ ਤੇ ਚੁੱਲ੍ਹਾ ਟੈਕਸ ਦੀ NOC ਗਈ ਆ। ਉਹ ਮਿਲੀ ਉਹਦੇ ਵਿੱਚ ਇਹ ਵੀ ਸਾਰਾ ਹੈਗੇ ਕਿ 2-2 3-3 ਜਾਣਿਆਂ ਨੂੰ ਮਿਲ ਗਿਆ ਵੀ ਇਹ ਵੀ ਦੋ ਲੱਗਦਾ ਕਿ ਇੱਕ ਦੀ ਸ਼ਮਾਨਤ। ਔਰ ਮੈਂ ਐਡਾ ਹੈਰਾਨ ਸੀ, ਮੇਰੇ 2-3 ਬੰਦੇ ਪੈਸੇ ਦੇ ਕੇ ਆਏ, ਮੈਂ ਕਿਹਾ ਕੀ ਹੋਇਆ? ਉਹ ਕਹਿੰਦੇ ਭਾਜੀ ਫਿਰ 50,000 ਤੇ ਮੁੱਕ ਗਿਆ। ਇੱਕ ਮੈਨੂੰ ਕਹਿੰਦਾ ਮੈਂ ਲੱਖ ਦਿੱਤਾ। ਉਹ ਖੁਸ਼ੀ ਇੰਨਾ ਕਿ ਲੱਖ ਰੁਪਈਆ ਦੇ ਕੇ NOC ਮਿਲ ਗਈ। ਫਿਰ ਮੈਂ ਬਦਲਾਅ ਵੀ ਆ। ਸਾਡੇ ਵੇਲੇ ਤਾਂ ਕਿਸੇ ਨੂੰ ਚਵਾਨੀ ਦੇਣੀ ਪਏ, ਉਹ ਤਾਂ ਸਾਡੇ ਦਿਵਾਲੇ ਹੁੰਦਾ ਸੀ ਕਿ ਤੇਰੇ ਹੁੰਦੇ ਸਾਨੂੰ ਪੈਸੇ ਦੇਣੇ ਪੈ ਗਏ ਤੇ ਕੰਮ ਉਤਰਾ ਹੋ ਜਾਂਦਾ। ਹੁਣ ਤਾਂ ਉਹ ਇਸੇ ਤੇ ਖੁਸ਼ ਆਇਆ ਤੇ ਮੈਂ ਤਾਂ ਉਹਦੀ ਫੋਟੋ ਲਾ ਲਈ। ਮੈਂ ਕਿਹਾ ਚੇਤੇ ਤਾਂ ਕਰਾਉਂਗਾ ਕਿ ਐਡਾ ਖੁਸ਼ ਹੋ ਕੇ ਨਾਲੇ ਲੱਖ ਰੁਪਈਆ ਦਿੱਤਾ, ਨਾਲੇ ਚੁੱਲ੍ਹਾ ਟੈਕਸ ਦੀ ਪਰਚੀ ਲੈ ਕੇ ਆ। ਇਹਨਾਂ ਦੀ ਆਪ ਦੀ ਪਾਰਟੀ ਦੇ ਵੀ ਜਿਹੜੇ ਤੁਸੀਂ ਤੇ ਪੇਸ਼ ਕੀਤੇ ਉੱਥੇ ਵੀ ਬਾਕੀ ਦੀ ਜਗ੍ਹਾ ਦੇ ਉੱਤੇ ਉਹ ਵੀ ਸੰਤੁਸ਼ਟ ਨਹੀਂ ਸੀ ਇਹਨਾਂ ਤੋਂ। ਇਹਨਾਂ ਦੇ ਆਪਣੇ ਉਹ ਚਲੋ ਇਹ ਤਾਂ ਵਿਚਾਰਾ ਜਿਹੜਾ ਅੱਜ ਮਾਰਿਆ ਇਹਨਾਂ ਦੀ ਪਾਰਟੀ ਦਾ ਹੀ ਆ ਜੀ। ਇਸ਼ੂ ਇਹ ਨਹੀਂ ਯਾਰ, ਇਸ਼ੂ ਇਜ਼ ਅਬਾਊਟ ਕਿਵੇਂ ਪਾਰਟਿਸਪੇਸ਼ਨ ਹੋਣੀ ਆ। ਤੁਸੀਂ ਤਾਂ ਬਿਗਰ ਇਸ਼ੂ ਕਿ ਲੋਕਤੰਤਰ ਪਾਰਟਿਸਪੇਸ਼ਨ ਕਿਵੇਂ ਹੋਣੀ ਆ, ਤੂੰ ਪੁੱਛ ਲੈ। ਤਾਂ ਹੋ ਗਈ ਤੇਰੀ ਗੱਲ। ਜੀਜੇ ਸਾਹਿਬ ਬੇਨਤੀ ਇਸ ਤਰ੍ਹਾਂ ਹੈ ਕਿ ਇਹ ਕੋਈ ਦੁਹਰਾਈ ਨਹੀਂ ਹੈ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਸ਼ਰੇਆਮ ਗੁੰਡਾਗਰਦੀ ਹੋ ਰਹੀ, ਅਸੀਂ ਦੇਖ ਰਹੇ ਹਾਂ। ਪਰ ਗੱਲ ਇਹ ਹੈ ਕਿ ਇਕੱਲੇ ਤੁਸੀਂ ਕਿਉਂ ਮੁੱਦਾ ਇਹ ਚੁੱਕ ਰਹੇ ਹੋ? ਅਸੀਂ ਦੇਖ ਰਹੇ ਹਾਂ ਵੱਖ-ਵੱਖ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਨੇ, ਚਾਹੇ ਉਹ BJP ਦੇ ਲੀਡਰ ਨੇ, ਚਾਹੇ ਉਹ ਸੈਂਟਰ 'ਚ ਵਜ਼ੀਰ ਨੇ। ਮੈਂ ਬਿੱਟੂ ਸਾਹਿਬ ਦੀ ਗੱਲ ਕਰ ਲਿਆ, ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ, ਚਾਹੇ ਉਹ ਜਾਖੜ ਸਾਹਿਬ ਨੇ, ਚਾਹੇ ਉਹ ਰਾਜਾ ਵੜਿੰਗ ਸਾਹਿਬ ਨੇ, ਉਹ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ। ਕੋਈ ਵੀ ਮੁੱਦਾ ਨਹੀਂ ਚੱਕ ਰਿਹਾ ਹੈਗਾ ਸਿਵਾਏ ਤੁਹਾਡੇ। ਤੁਸੀਂ ਇੱਕ ਵਿਰੋਧੀ ਧਿਰ ਵਜੋਂ ਇਹ ਮੁੱਦੇ ਚੁੱਕ ਰਹੇ ਹੋ, ਲਗਾਤਾਰ ਚੁੱਕ ਰਹੇ ਹੋ ਜਦੋਂ ਦੀ ਪੰਚਾਇਤੀ ਚੋਣਾਂ ਹੋ ਰਹੀਆਂ ਨੇ। ਪਰ ਉਹਨਾਂ ਦੀ ਚੁੱਪ ਕਿਉਂ ਹੈ? ਕੀ ਲੱਗਦਾ ਹੈ ਕਿ ਏਡੇ ਵੱਡੀਆਂ ਵਜ਼ੀਰੀਆਂ ਭੋਗ ਛੱਡੀਆਂ, ਪਰ ਉਸ ਦੇ ਬਾਵਜੂਦ ਵੀ ਕੀ ਡਰ ਹੈ? ਗੈਂਗਸਟਰਾਂ ਦਾ ਡਰ ਹੈ ਜਾਂ ਕਿਸ ਚੀਜ਼ ਦਾ ਡਰ ਹੈ? ਤੁਹਾਨੂੰ ਕੀ ਲੱਗਦਾ ਜੀ? ਦੇਖੋ ਕਈ ਬੰਦੇ ਯਾਰ, ਤੂੰ ਅਸਲ 'ਚ ਨਾ 5-7 ਦਾ ਨਾਂ ਇਕੱਠਾ ਲੈਤਾ ਵਿੱਚ। ਹਾਂਜੀ ਕਈ ਤਾਂ ਸਤਿਕਾਰਕ ਨੇ, ਕਈ ਬੜੇ ਸਤਿਕਾਰਯੋਗ ਨੇ, ਮੈਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ। ਕਈ ਰਾਤ ਦੇ ਹਨੇਰੇ 'ਚ ਟੋਪੀਆਂ ਪਾ ਕੇ ਜਦੋਂ ਪੰਜਾਬ ਦੇ ਸਭ ਤੋਂ ਵੱਡੇ ਸ਼ਰਾਬੀ ਕਬਾਬੀ ਮੁੱਖ ਮੰਤਰੀ ਨੂੰ ਲੁਕ ਛਿਪ ਕੇ ਮਿਲਿਆ ਹੋਣ, ਉਹਨਾਂ ਨੇ ਕਾਹਦਾ ਮੁੱਦਾ ਚੁੱਕਣਾ? ਫਿਰ ਜਿਨ੍ਹਾਂ ਦੀਆਂ ਬਾਡੀਆਂ ਨੂੰ ਹੀ ਖਤਰਾ ਪਿਆ ਰਹਿੰਦਾ ਰੋਜ਼ ਕਿ ਅੱਜ ਨਾ ਉਹਨਾਂ ਦੀ ਬਾਡੀ ਖੁੱਲ੍ਹ ਜੇ ਤੇ ਕੱਲ੍ਹ ਨਾ ਖੁੱਲ੍ਹ ਜੇ। ਇਸ ਲਈ ਇਹ ਜਿਹਾ ਬਾਰੇ ਮੈਂ ਨਹੀਂ ਕੁਝ ਕਹਿਣਾ ਜੀ। ਸਾਰੇ ਸਤਿਕਾਰਯੋਗ ਨੇ, ਬੜੇ ਸਿਆਣੇ ਨੇ, ਸੁਲਝੇ ਨੇ, ਸਮਾਂ ਟਪਾਉਂਦੇ ਨੇ, ਕੀ ਹੈ ਉਹ ਦੱਸ ਸਕਦੇ। ਮਗਰ ਕਈ ਚੰਗੇ ਲੀਡਰ ਵੀ ਨੇ, ਉਹਨਾਂ ਬਾਰੇ ਉਹ ਦੱਸ ਸਕਦੇ, ਉਹ ਕਿਉਂ ਨਹੀਂ ਬੋਲੇ? ਔਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਿਆਂ ਜੀ, ਦੇਖੋ ਮੈਂ ਕੋਈ ਫੈਕਟਸ ਮਿਸਰੈਪ੍ਰੈਜ਼ੈਂਟ ਨਹੀਂ ਕਰ ਰਿਹਾ। ਮੈਂ ਨਾਂ ਲੈ ਕੇ ਤੁਹਾਨੂੰ ਦੱਸ ਰਿਹਾ ਕਿ ਇਤਰਾਜ਼ ਵਾਲੇ ਕੇਸ 'ਚ ਕੀ ਧਾਂਦਲੀ ਹੋਈ ਆ। ਮੈਂ ਤੁਹਾਨੂੰ ਬੰਦਾ ਪੇਸ਼ ਕਰ ਰਿਹਾ ਜਿਹਨੂੰ ਜਗੋ ਭਗਵਾਨਪੁਰੀਏ ਦਾ ਫੋਨ ਆਇਆ। ਆ ਸਾਡਾ ਮੁੰਡਾ ਪਿੱਛੇ ਆ ਗਿਆ, ਇੱਧਰ ਆ ਜਾ ਮੀਆਂ ਪੰਧੇਰ 'ਚ ਆਪਣਾ ਮਨਪ੍ਰੀਤ ਡੱਡੀਆਂ। ਇਹ ਪਰਿਵਾਰ ਕਈ ਵਾਰੀ ਸਰਪੰਚੀ ਕਰ ਚੁੱਕਿਆ। ਇਹਦੇ ਕਾਗਜ਼ ਰਿਜੈਕਟ ਹੋ ਗਏ ਕੱਲ 3, ਇਹਦੀ ਵਾਈਫ ਦੇ ਤੇ ਹੋਰ 3 ਕਿ ਜੀ ਇਹਨਾਂ ਨੇ ਕਾਗਜ਼ ਨਹੀਂ ਸਹੀ ਭਰੇ। ਜਿਹੜਾ ਪਹਿਲਾਂ ਇੰਨੀ ਵਾਰੀ ਸਰਪੰਚੀ ਕਰ ਗਿਆ ਉਹਦੇ ਕਾਗਜ਼ ਹੁਣ ਕਿੱਥੋਂ ਰਿਜੈਕਟ ਹੋ ਗਏ? ਇਤਰਾਜ਼ ਵੀ ਨਹੀਂ ਦੱਸਿਆ ਕਿ ਕੀ ਆ। ਮੈਂ ਬੜੀ ਵਾਰੀ ਕਿਹਾ, ਮੈਂ ਕਿਹਾ ਚਲੋ ਜੇ ਕੋਈ ਇਤਰਾਜ਼ ਹੈ, ਕੋਈ ਕਮੀ ਪੇਸ਼ੀ, ਤੁਸੀਂ ਸਾਨੂੰ ਦੱਸ ਦਿਓ। ਦੱਸਦੇ ਵੀ ਨਹੀਂ, ਵਿਖਾਉਂਦੇ ਵੀ ਨਹੀਂ। ਹੁਣ ਬੰਦੇ ਨੂੰ ਕੀ ਪਤਾ ਲੱਗੇ ਕਿ ਇਤਰਾਜ਼ ਕੀ ਹੈ? ਇੱਕ ਜਗ੍ਹਾ ਕਹਿੰਦੇ ਕਿ ਤੇਰੇ ਨੇ ਭਰਨੇ ਸਰਪੰਚ ਦੇ ਸੀ ਤੇ ਭਰਤੇ ਸਰਪੰਚਨੀ ਦੇ। ਉਹ ਮੈਂ ਜਾਣਦੇ ਹੋ ਗੁੱਸੇ ਨੂੰ, ਉਹ ਸਹੁੰ ਖਾਈ ਜਾਂਦਾ ਮੇਰੇ ਕੋਲ, ਮੈਂ ਸਰਪੰਚ ਦੇ ਭਰੇ ਆ। ਉਹਦੇ ਸਾਰੇ ਮੈਂਬਰ ਸਹੀ ਆ। ਇੱਕੋ ਬੰਦੇ ਨੇ 7 ਮੈਂਬਰਾਂ ਦੇ ਕਾਗਜ਼ ਭਰੇ ਤੇ ਸਰਪੰਚ ਦੇ ਭਰੇ। 7 ਮੈਂਬਰ ਯੋਗ ਹੋ ਗਏ ਤੇ ਸਰਪੰਚ ਯੋਗ ਹੋ ਗਏ। ਹੁਣ ਇਹ ਜੇ ਬੜੇ ਉਦਾਹਰਨ ਨੇ ਜੀ। ਮੈਂ ਤਾਂ ਕਹਿੰਦਾ ਦੱਸ ਤਾਂ ਦਿਓ। ਇਲੈਕਸ਼ਨ ਕਮਿਸ਼ਨ ਦਾ ਫਿਰ ਕੀ ਰੋਲ ਰਹੇਗਾ ਇਹਨਾਂ ਦਾ? ਅਫਸੋਸ ਨਾਲ ਕਹਿਣਾ ਪੈਂਦਾ ਜੀ। ਚਲੋ ਹੁਣ ਨਾ ਹੀ ਕੁਝ ਬੋਲਾਂ ਤੇ ਐਵੇਂ ਕੀ। ਇਲੈਕਸ਼ਨ ਕਮਿਸ਼ਨ ਸਾਹਿਬ ਨੇ ਹੱਥ ਖੜੇ ਕਰਤੇ। ਮੇਰੀ ਗੱਲ ਹੋਈ ਬਿਕੋਜ਼ ਲੋਕ ਬੜੇ ਦੁਖੀ ਸੀ। ਮੇਰੇ ਕੋਲ ਬਹੁਤ ਵੱਡੀ ਗਿਣਤੀ 'ਚ ਕੱਲ੍ਹ ਲੋਕ ਆਏ ਔਰ ਮੈਂ ਅਖੀਰ 'ਚ ਪਹਿਲਾਂ ਤਾਂ ਦੇਖੋ ਮੈਂ ਅਪਰੀਸ਼ੀਏਟ ਕਰਦਾ ਹਾਂ ਦੀ ਐਫਰਟਸ ਆਫ ਸਰਟਨ ਆਫਿਸਰਸ। SDM ਸਨ ਅਮਨਪ੍ਰੀਤ ਜੀ ਤੇ ਹੋਰ 2-3 ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ, ਬਟ ਦੇ ਵਰ ਨਾਟ ਦੀ RO। DC ਮੈਮ ਜਿਹੜੇ ਇੱਥੋਂ ਦੇ ਲੱਗੇ ਆ, ਸਾਕਸ਼ੀ ਜੀ, ਮੈਂ ਉਹਨਾਂ ਦੀ ਵੀ ਐਵੇਂ ਕਹੂੰ ਕਿ ਸ਼ੀ ਟਰਾਈਡ, ਬਟ ਐਂਡ ਆਫ ਦਾ ਡੇ ਤੁਹਾਡੇ ਥੱਲੇ ਅਫਸਰ ਤੁਹਾਡੇ ਆਖੇ ਨਹੀਂ ਲੱਗੇ, ਉਹ ਗੜਬੜ ਕਰ ਗਏ ਆ। ਦੈਟਸ ਵਾਈ ਮੈਂ ਤਾਂ ਉਹਨਾਂ ਨੂੰ ਓਵਰਆਲ ਕੰਮ ਲਈ ਜ਼ਿੰਮੇਵਾਰ ਠਹਿਰਾ ਰਿਹਾ। ਫਿਰ ਇੱਥੇ ਸੂਦਨ ਸਾਹਿਬ ਸਨ ਜਿਹੜੇ ਅਬਜ਼ਰਵਰ ਸੀ, ਹਰਪ੍ਰੀਤ ਸੂਦਨ ਜੀ, ਮੈਂ ਉਹਨਾਂ ਨਾਲ ਗੱਲ ਕੀਤੀ, ਬਹੁਤ ਵਧੀਆ ਉਹਨਾਂ ਨੇ ਰਿਸਪੌਂਸ ਦਿੱਤਾ। ਮਗਰ ਮੈਨੂੰ ਕਹਿੰਦੇ ਮੇਰੇ ਕੋਲ ਹੈ ਕੋਈ ਪਾਵਰ ਨਹੀਂ। ਫਿਰ ਮੈਂ ਇਲੈਕਸ਼ਨ ਕਮਿਸ਼ਨ ਕੋਲ ਗੱਲ ਕੀਤੀ।
ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਨੇ, ਕਹਿੰਦੇ ਜੀ ਤੁਹਾਨੂੰ ਹੁਣ ਆਰਓ ਤੋਂ ਬਾਅਦ ਓਨਲੀ ਰਸਤਾ ਹਾਈ ਕੋਰਟ। ਹੁਣ ਤੁਸੀਂ ਮੈਨੂੰ ਗੱਲ ਦੱਸ ਦਿਓ, ਹਾਈ ਕੋਰਟ ਕਿੰਨੇ ਪਿੰਡ ਵਾਲੇ ਉੱਠ ਕੇ ਚਲੇ ਜਾਣਗੇ? ਕੋਈ ਸੌਖਾ ਕੰਮ ਹੈ ਜੀ ਹਾਈ ਕੋਰਟ ਜਾਣਾ? ਅਸੀਂ ਕਲੈਕਟਿਵ ਇੱਕ ਰਿਟ ਬਣਾ ਰਹੇ ਅੱਡ ਪਿੰਡਾਂ ਦੀ, ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਲੀਗਲ ਅਸਿਸਟੈਂਸ ਦੇਣ ਦੀ, ਬਟ ਸਾਰੇ ਪ੍ਰਕਿਰਿਆ ਨੂੰ ਤਾਂ ਤੁਸੀਂ ਗੈਂਗਸਟਰਾਂ ਤੋਂ, ਗਨ ਕਲਚਰ ਤੋਂ, ਕਾਗਜ਼ ਰਿਜੈਕਟ ਕਰਕੇ ਹਰ ਤਰੀਕੇ ਨਾਲ ਤਾਂ ਇਹਨੂੰ ਤਹਿਸ਼-ਨਹਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਡੈਮੋਕ੍ਰੇਸੀ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ। ਵਿਖਿਆ ਸਾਹਿਬ, ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਇਆ ਸੀ, ਹੁਣ ਉਹਨਾਂ ਨੂੰ ਇਹਨਾਂ ਦੀ ਅਸਲੀਅਤ ਪਤਾ ਲੱਗ ਗਈ ਆ। ਜਿਹੜੇ ਕਹਿੰਦੇ ਇਹ ਪਿੰਡਾਂ ਦੀਆਂ ਸੱਥਾਂ ਤੋਂ ਸਰਕਾਰ ਚਲਾਵਾਂਗੇ, ਹੁਣ ਜੇਲ੍ਹਾਂ ਚੋਂ ਗੈਂਗਸਟਰਾਂ ਰਾਹੀਂ ਸਰਕਾਰ ਚਲਾ ਰਹੇ ਆ, ਔਰ ਲੋਕ ਬਹੁਤ ਵਿਰੋਧ ਹੋ ਗਏ ਜੀ ਇਹਨਾਂ ਦੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ। ਕਈ ਜੀ ਸੀਨੀਅਰ ਆਮ ਆਦਮੀ ਪਾਰਟੀ ਲੀਡਰਸ ਨੇ ਇਹ ਗੱਲ ਵੀ ਬੜੀ ਛੇਤੀ ਕਲੀਅਰ ਹੋਣੀ ਹੈ ਜੇ ਇਹਦੀ ਫ੍ਰੀ ਐਂਡ ਫੇਅਰ ਹਾਈ ਕੋਰਟ ਇਨਕੁਆਇਰੀ ਹੋ ਜਾਏ, ਜਿਵੇਂ ਉਹ ਇੰਟਰਵਿਊ ਦੀ ਹੋਈ ਹੈ ਲਾਰੈਂਸ ਬਿਸ਼ਨੋਈ ਦੀ। ਕਈ ਲੀਡਰਾਂ ਨੇ ਗੈਂਗਸਟਰਾਂ ਨੂੰ ਫੋਨ ਕੀਤਾ ਕਿ ਆ ਫਲਾਣੇ ਪਿੰਡ ਫੋਨ ਕਰਕੇ ਇਹਨੂੰ ਬਿਠਾ ਦੇ। ਆਮ ਆਦਮੀ ਦਾ ਪਾਰਟੀ ਦਾ ਲੀਡਰ ਗੈਂਗਸਟਰ ਨਾਲ ਇਨ ਟੱਚ ਹੋ ਰਿਹਾ ਜਾਂ ਉਹਦੇ ਫੈਮਿਲੀ ਮੈਂਬਰ ਨਾਲ ਇਨ ਟੱਚ ਹੋ ਰਿਹਾ, ਉਹਨੂੰ ਕਹਿ ਰਿਹਾ ਕਿ ਫਲਾਣੇ ਨੂੰ ਬਿਠਾ ਦੇ ਭਾਈ। ਫਿਰ ਇਹ 'ਚ ਕੀ ਹਾਲਾਤ ਰਹਿ ਗਏ? ਲੈਟ ਦੇਅਰ ਬੀ ਐਨ ਹਾਈ ਕੋਰਟ ਮੋਨੀਟਰਡ ਇਨਕੁਆਇਰੀ, ਜਿਵੇਂ ਆ ਲਾਰੈਂਸ ਬਿਸ਼ਨੋਈ 'ਚ ਵੀ ਕਹਿੰਦੇ ਸੀ ਨਾ ਇੰਟਰਵਿਊ ਨਹੀਂ ਹੋਈ, ਔਰ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀਗਾ ਇੰਟਰਵਿਊ ਪੰਜਾਬ 'ਚ ਹੋਈ, ਔਰ ਮੈਂ ਸੋਨੀ ਇੱਕ ਐਸਐਸਪੀ ਦਾ ਨਾਂ ਲੈਂਦਾ ਸੀ, ਸੋਨੀ ਦੀ ਨੌਲੇਜ 'ਚ ਸੀ, ਉਹ ਐਸਐਸਪੀ ਮੋਹਾਲੀ ਸੀ ਉਸ ਵੇਲੇ, ਉਹਨੂੰ ਪਤਾ ਸੀ ਇੰਟਰਵਿਊ ਹੋਈ ਆ, ਮਗਰ ਉਹਨੂੰ ਤਾਂ ਮੁੜ ਕੇ ਇਹਨਾਂ ਨੇ ਐਸਐਸਪੀ ਰੋਪੜ ਲਾਇਆ। ਐਸਐਸਪੀ ਰੋਪੜ ਲੱਗਿਆ ਤੇ ਹਾਈ ਕੋਰਟ ਨੇ ਉਹਦੇ ਖਿਲਾਫ ਸਟ੍ਰਿਕਚਰ ਪਾਸ ਕੀਤੇ ਜਦੋਂ ਮਾਈਨਿੰਗ ਦਾ ਪਰਚਾ ਦਿੰਦਾ ਸੀ, ਮਗਰ ਮਾਈਨਿੰਗ ਦਾ ਪਰਚਾ ਬੰਦਿਆਂ ਤੇ ਨਹੀਂ ਦਿੰਦਾ ਸੀਗਾ, ਮਸ਼ੀਨਰੀ ਤੇ ਦੇ ਦਿੰਦਾ ਸੀ। ਜਸਟਿਸ ਸ਼ਿਕਾਵਤ ਸਾਹਿਬ ਸਨ, ਜੇ ਮੈਨੂੰ ਯਾਦ ਆਉਂਦਾ, ਉਹਨਾਂ ਨੇ ਸਟ੍ਰਿਕਚਰ ਪਾਸ ਕੀਤੇ। ਉਹਨਾਂ ਨੇ ਕਿਹਾ ਕਿ ਤੂੰ ਆਪਦੀ ਫਾਈਲ ਲੈ ਕੇ ਆ ਮੇਰੇ ਕੋਲ, ਜਿਹੜੀ ਤੂੰ ਲਾਅ ਐਂਡ ਆਰਡਰ ਦੀਆਂ ਮੀਟਿੰਗਾਂ ਕਰਦਾ, ਕਿ ਤੂੰ ਕਰਦਾ ਕੀ ਉੱਥੇ। ਕਦੋਂ ਤੁਸੀਂ ਇਹ ਗੱਲ ਸੁਣੀ ਹੈ ਕਿ ਹਾਈ ਕੋਰਟ ਦੇ ਜੱਜ ਸਾਹਿਬਾਨ ਲਾਅ ਐਂਡ ਆਰਡਰ ਦੀ ਮੀਟਿੰਗ ਦੀਆਂ ਫਾਈਲਾਂ ਮੰਗਾਉਣ ਲੱਗ ਜਾਣ ਕਿ ਕਰ ਕੀ ਰਿਹਾ ਆਪਦੇ ਦਫ਼ਤਰ 'ਚ ਬੈਠੇ? ਅੱਜ ਉਹਦਾ ਨਾਂ ਸਾਹਮਣੇ ਆ ਗਿਆ ਕਿ ਨਹੀਂ ਆ ਗਿਆ? ਹੁਣ ਵੀ ਇਹੀ ਕੁਝ ਹੋ ਰਿਹਾ, ਔਰ ਮੈਂ ਕਹਿ ਰਿਹਾ ਕਈ ਐਸਐਸਪੀ ਬੜੇ ਕਾਬਲ ਨੇ, ਮਗਰ ਸਰਕਾਰ ਦੇ ਪ੍ਰੈਸ਼ਰ ਹੇਠ ਨਾ ਹੋਣ ਕਿ ਜਾਨ ਮਾਲ ਦੀ ਹਿਫਾਜ਼ਤ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ। ਜਦੋਂ ਇਹ ਪਿੰਡਾਂ 'ਚ ਰਹਿਣ ਵਾਲੇ ਲੋਕ ਬੇਖੌਫੀ ਨਾਲ ਲੜਾਈ ਲੜਨ ਲਈ ਤਿਆਰ ਹੈ, ਮਗਰ ਲੜਾਈ ਉਦੋਂ ਲੜ ਸਕਦੇ ਜੇ ਪੁਲਿਸ ਵੀ ਸਾਥ ਦੇਵੇ। ਇਸ ਲਈ ਸ਼ਹਿਰ 'ਚ ਕਈ ਬਿਜ਼ਨਸਮੈਨ ਤੇ ਡਾਕਟਰ ਤਾਂ ਸ਼ਿਕਾਇਤ ਕਰਕੇ ਰਾਜੀ ਨਹੀਂ, ਉਹ ਕਹਿੰਦੇ ਛੱਡੋ ਪਰਾਂ, ਦੇ ਦਿਓ ਪੈਸੇ। ਉਹਨਾਂ ਨੂੰ ਉਹ ਰੂਟ ਸੌਖਾ ਲੱਗਦਾ ਪੈਸੇ ਦੇਣ ਦਾ। ਪੁਲਿਸ ਤੇ ਵਿਸ਼ਵਾਸ, ਸਰਕਾਰ ਤੇ ਬੇਵਿਸ਼ਵਾਸੀ ਹੋ ਗਈ ਹੈ, ਪੈਸੇ ਦਾ ਰੂਟ ਸੌਖਾ ਲੱਗਦਾ। ਠੀਕ ਹੈ ਜੀ। ਜਿਹੜੇ ਐਗਜ਼ਿਟ ਪੋਲ ਆਏ ਨੇ ਹਰਿਆਣਾ ਤੇ ਜੀਐਨਕੇ ਦੇ, ਹਾਂਜੀ, ਤੁਸੀਂ ਅਕਸਰ ਸਿਆਸੀ ਪ੍ਰਖਾਣੀਆਂ ਕਰਦੇ ਹੋ। ਨਹੀਂ ਠੀਕ ਹੀ ਆ ਜੀ, ਬਣ ਜਾਣੀ ਆ ਕੱਲ। ਹੁੱਡਾ ਸਾਹਿਬ ਨੇ ਬਣ ਜਾਣਾ ਜੀ ਕੱਲ, ਹੋਰ ਕੀ ਆ ਜੀ। ਠੀਕ ਹੈ ਜੀ। ਉੱਥੇ ਹੁਣ ਜਿਹੜੇ ਐਗਜ਼ਿਟ ਪੋਲ ਆਏ ਆ, ਮੇਰੇ ਵੀ ਸੋਰਸ ਜਿੰਨੇ ਸੂਤਰ ਆਪਾਂ ਲਾਏ ਆ, ਸਾਡੇ ਸੋਰਸ ਵੀ ਇਹੀ ਦੱਸਦੇ ਆ। ਤੇ ਔਰ ਮੈਂ ਸਮਝਦਾ ਇਹ ਬੀਜੇਪੀ ਨੂੰ ਤੇ ਹੋਰ ਪਾਰਟੀਆਂ ਨੂੰ ਥੋੜੀ ਸੋਚਣ ਦੀ ਲੋੜ ਹੈ ਕਿ ਹਾਲਾਤ ਕਿਉਂ ਬਣੇ। ਪੰਜਾਬ ਦੇ ਨਾਲ ਜੋ ਵਿਤਕਰਾ ਹੋ ਰਿਹਾ, ਮੈਨੂੰ ਆਸ ਹੈ, ਉਮੀਦ ਹੈ ਕਿ ਹੁਣ ਤਾਂ ਭਗਵੰਤ ਮਾਨ ਦੀ ਭਾਈਵਾਲ ਪਾਰਟੀ ਹਰਿਆਣੇ 'ਚ ਆ ਜਾਣੀ ਆ, ਤੇ ਪਾਣੀ 'ਚ ਪੰਜਾਬ ਦਾ ਪਾਣੀਆਂ ਦਾ ਮੁੱਦਾ, ਪੰਜਾਬ ਦੇ ਬਾਕੀ ਮੁੱਦੇ, ਇਹ ਆਪਦੇ ਰਾਹੁਲ ਗਾਂਧੀ ਤੇ ਕੇਜਰੀਵਾਲ ਜਿਵੇਂ ਹੱਥ ਨਾਲ ਹੱਥ ਫੜ ਕੇ ਸੀਟ ਸ਼ੇਅਰਿੰਗ ਕਰਦੇ, ਉਸ ਤਰ੍ਹਾਂ ਸਾਡੇ ਮੁੱਦੇ ਵੀ ਸੋਲਵ ਕਰ ਦੇਣ। ਥੈਂਕ ਯੂ। ਕਿਸਾਨਾਂ ਦੀ ਫਸਲ ਦੀ ਲਿਫਟਿੰਗ ਨਹੀਂ ਹੋ ਰਹੀ ਜੀ, ਝੋਨੇ ਦੀ ਜਿਹੜੀ, ਉਹ ਤੇ ਕਿਸਾਨ ਪਰੇਸ਼ਾਨ ਹੈ। ਚਲੋ ਇਹ ਵੈਸੇ ਮੈਂ ਗੱਲ ਆਲਰੇਡੀ ਰੇਜ਼ ਕਰ ਚੁੱਕਿਆ ਜੀ। ਡੀਏਪੀ, ਮੈਂ ਅੱਜ ਕਿਸਾਨ ਭਰਾਵਾਂ ਨੂੰ ਸੁਚੇਤ ਕਰਨਾ ਚਾਹੁੰਦਾ ਕਿ ਜਦ ਵੀ ਤੁਸੀਂ ਡੀਏਪੀ ਦੀ ਬੋਰੀ ਲੈਣ ਜਾਓਗੇ, ਬਹੁਤ ਅਹਤਿਆਤ ਰੱਖਿਓ, ਧਿਆਨ ਰੱਖਿਓ, ਕਿਉਂਕਿ ਡੀਏਪੀ ਦੀ ਐਡੀ ਵੱਡੀ ਸ਼ਾਰਟਫਾਲ ਹੈ। ਸਰਕਾਰ ਫੇਲ ਹੋ ਗਈ ਹੈ ਡੀਏਪੀ ਜਿੰਨੀ ਡਿਮਾਂਡ ਹੈ ਉਨੀ ਪ੍ਰੋਵਾਈਡ ਕਰਨ 'ਚ। ਤੁਹਾਨੂੰ ਨਕਲੀ ਡੀਏਪੀ ਵੀ ਅਸਲੀ ਬੈਗ 'ਚ ਵੇਚੀ ਜਾਊਗੀ, ਮਤਲਬ ਟੋਟਲ ਫਰਾਡ ਕਿਸਾਨਾਂ ਨਾਲ ਹੋਊਗਾ, ਔਰ ਉਹਦੇ ਲਈ ਜ਼ਿੰਮੇਵਾਰ ਸਿਰਫ ਇੱਕੋ ਚਿਹਰਾ, ਵੱਡਾ ਭਗਵੰਤ ਮਾਨ, ਜਿਹਨੇ ਆ ਮਹੀਨਾ ਤਾਂ ਚਲੋ ਇਲਾਜ, ਮੈਂ ਉਹਨਾਂ ਦੀ ਸਿਹਤ ਠੀਕ ਹੋਵੇ, ਮਗਰ ਇਲਾਜ ਇਹ ਨਹੀਂ ਕਿ ਕੋਈ ਪ੍ਰੋਬਲਮ ਸੀ, ਵੱਧ ਪੀਣ ਕਰਕੇ, ਲਿਵਰ ਕਰਕੇ, ਉਹ ਪ੍ਰੋਬਲਮ ਕਰਕੇ ਉਹ ਜਾ ਕੇ ਡੀਏਪੀ ਦਾ ਮਸਲਾ ਨਹੀਂ ਚੁੱਕ ਪਾਏ। ਮੇਰੀ ਗੱਲ ਤਾਂ ਉਹਨਾਂ ਨੇ ਗੁੱਸਾ ਕਰਨਾ ਕਿ ਮੇਰੀ ਬਿਮਾਰੀ, ਮੈਂ ਭਾਈ ਤੂੰ ਸਿਹਤਮੰਦ ਰਵੇਂ, ਤੂੰ ਖਾਂਦਾ ਪੀਂਦਾ ਰਵੇਂ, ਮੇਰੀ ਇਹ ਮਤਲਬ ਅਰਦਾਸ ਤਾਂ ਨਹੀਂ ਕਹਿ ਸਕਦਾ, ਮਗਰ ਸ਼ੁਭ ਕਾਮਨਾਵਾਂ ਨੇ, ਮਗਰ ਤੇਰੀ ਹਰਕਤਾਂ ਕਰਕੇ ਲੋਕਾਂ ਦਾ ਬੇੜਾ ਗਰਕ ਨਾ ਹੋਵੇ। ਔਰ
ਯੂਰੀਆ ਡੀਏਪੀ ਇੰਨੀ ਨਕਲੀ ਵਿਕਣੀ ਹੈ ਇਸ ਵਾਰੀ ਕਿਉਂਕਿ ਸ਼ਾਰਟਫਾਲ ਇੰਨੀ ਹੈ। ਸੇਮ ਵੇ ਆੜਤੀ ਅੱਜ ਤੁਸੀਂ ਕਿਸੇ ਮੰਡੀ ਜਾ ਕੇ ਵੇਖ ਲਓ, ਨੱਕੋ ਨੱਕ ਭਰੀ ਹੈ ਆੜਤੀਆਂ ਤੇ ਆਪਣਾ ਲੇਬਰ ਦੀ ਸਟ੍ਰਾਈਕ ਹੈ। ਉਹ ਕਹਿੰਦੇ ਅਸੀਂ ਹੱਥ ਹੀ ਨਹੀਂ ਲਾਉਣਾ। ਕੀ ਉਸ ਨੂੰ ਐਡਰੈਸ ਕਰਨ ਲਈ ਕੁਝ ਹੋ ਰਿਹਾ? ਜਿੰਨੇ ਸ਼ੈਲਰ ਨੇ ਉਹ ਡੱਕੋ ਡੱਕ ਭਰੇ ਆ, ਲਿਫਟਿੰਗ ਨਹੀਂ ਹੋ ਰਹੀ। ਸੋ ਬੜੀ ਸੀਰੀਅਸ ਪ੍ਰੋਬਲਮ ਪੰਜਾਬ ਦੇ ਸਾਹਮਣੇ ਲਿਫਟਿੰਗ ਪੱਖੋਂ, ਡੀਏਪੀ ਪੱਖੋਂ, ਯੂਰੀਆ ਪੱਖੋਂ ਕਿਸਾਨੀ ਨੂੰ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ, ਜਿਹਨੂੰ ਐਡਰੈਸ ਕਰਨ ਲਈ ਸਰਕਾਰ ਨੂੰ ਟਾਈਮ ਨਹੀਂ। ਕੋਈ ਪਤਾ ਨਹੀਂ, ਸ਼ਾਇਦ ਭਗਵੰਤ ਮਾਨ ਆ ਗੈਂਗਸਟਰਾਂ ਦੀ ਮਦਦ ਨਾਲ ਲਿਫਟਿੰਗ ਕਰਾ ਦੇ ਤੇ ਕਰਾ ਦੇ, ਵੈਸੇ ਨਹੀਂ ਹੁੰਦੀ। ਤਾਂ ਅੱਜ ਕੱਲ੍ਹ ਇਹਨਾਂ ਦਾ ਮੁੱਖ ਐਡਵਾਈਜ਼ਰ ਹੁਣ ਪੰਨੂ ਦੀ ਥਾਂ ਇਹੀ ਬਣ ਗਏ ਮੈਨੂੰ ਲੱਗਦਾ।